ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ, ਖਿੰਡਾ ਪਰਿਵਾਰ, ਕੈਂਟ ਵਾਸ਼ਿੰਗਟਨ, ਗੁਰਪਾਲ ਸਿੰਘ ਸੰਧੂ, ਐਂਟੀਲੋਪ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ, ਬੇਕਰਸਫੀਲਡ, ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੇ ਮਸ ਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ 'ਚ ਵਧੀਆ ਸਿਖਲਾਈ ਦੇ ਕੇ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਦੇ ਉੱਤੇ। ਇਹਨਾਂ ਸਭਨਾਂ ਦਾ ਹੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਕਰੀਏ ਮਿੰਟੂ ਜੀ ਸ਼ੁਰੂ। ਕਹਿੰਦੇ ਰੋਹਿਤ ਸ਼ੇਖਰ ਤਿਵਾੜੀ ਦੀ ਮੌਤ ਕੁਦਰਤੀ ਨਹੀਂ, ਕਤਲ ਹੋਇਆ ਸੀ। ਹਾਂ ਬਿਲਕੁਲ, ਇਹ ਖਬਰ ਜਿਹੜੀ ਅੱਜ ਸਿਆਸੀ ਸਫਾ ਦੇ ਵਿੱਚ ਸਭ ਤੋਂ ਵੱਡੀ ਖਬਰ ਉਹ ਨਿਬੜੀ ਆ। ਰੋਹਿਤ ਸ਼ੇਖਰ ਤਿਵਾੜੀ ਹੈ ਜਿਹੜਾ, ਉਹ ਅਸਲ ਦੇ ਵਿੱਚ ਨਰਾਇਣ ਦੱਤ ਤਿਵਾੜੀ ਦਾ ਮੁੰਡਾ ਹੈ। ਨਰਾਇਣ ਦੱਤ ਤਿਵਾੜੀ ਤੁਹਾਨੂੰ ਪਤਾ ਹੀ ਹੈ ਕਿ ਇੱਕ ਬਹੁਤ ਮਸ਼ਹੂਰ ਨਾਂ ਸੀਗਾ ਇੰਡੀਅਨ ਪੋਲਿਟਿਕਸ ਦੇ ਵਿੱਚ, ਜਿਹੜਾ ਗਵਰਨਰ ਵੀ ਰਿਹਾ, ਮੁੱਖ ਮੰਤਰੀ ਵੀ ਰਿਹਾ। ਤਾਂ ਖੈਰ ਇਹ ਸੁਰਖੀਆਂ ਦੇ ਵਿੱਚ ਮੁੰਡਾ ਉਦੋਂ ਆਇਆ ਸੀਗਾ ਜਦੋਂ ਇਹਨੇ 2011-12 ਦੇ ਵਿੱਚ ਦਾਅਵਾ ਕੀਤਾ ਸੀਗਾ ਕਿ ਮੇਰਾ ਬਾਪ ਐਨਡੀ ਤਿਵਾੜੀ ਹੈ। ਤਾਂ ਬਾਅਦ ਦੇ ਵਿੱਚ ਪਹਿਲਾਂ ਤੇ ਐਨਡੀ ਤਿਵਾੜੀ ਮੰਨਿਆ ਨਹੀਂ ਸੀਗਾ ਕਿ ਇਹ ਮੇਰਾ ਮੁੰਡਾ, ਪਰ ਬਾਅਦ ਦੇ ਵਿੱਚ ਜਦੋਂ DNA ਟੈਸਟ ਹੋਇਆ ਤਾਂ ਫਿਰ ਪਤਾ ਲੱਗ ਗਿਆ। ਉਸ ਤੋਂ ਬਾਅਦ ਇਹਨੇ ਫਿਰ ਪ੍ਰਵਾਨ ਕਰ ਲਿਆ ਰੋਹਿਤ ਸ਼ੇਖਰ ਨੂੰ, ਤੇ ਉਹਦੀ ਜਿਹੜੀ ਮਾਂ ਸੀਗੀ ਉਜਵਲਾ, ਉਹਦੇ ਨਾਲ ਉਹਨੇ ਵਿਆਹ ਵੀ ਰਚਾ ਲਿਆ ਸੀਗਾ, ਜਾਨੀ ਆਪਣੀ ਉਮਰ ਦੇ ਅੰਤਲੇ ਪੜਾਅ ਦੇ ਵਿੱਚ। ਤਾਂ ਇਸ ਮੁੰਡੇ ਨੇ ਇੱਕ ਲੜਾਈ ਲੜੀ ਸੀਗੀ ਆਪਣਾ ਹੱਕ ਹਾਸਲ ਕਰਨ ਵਾਸਤੇ। ਉਸ ਸਮੇਂ ਮੀਡੀਆ ਦੇ ਵਿੱਚ ਰੋਹਿਤ ਦੀ ਬੜੀ ਚਰਚਾ ਹੋਇਆ ਕਰਦੀ ਸੀ। ਪੇਸ਼ੇ ਤੋਂ ਇਹ ਵਕੀਲ ਸੀਗਾ ਤੇ ਕੁਛ ਸਮਾਂ ਪਿੱਛੇ ਜੇ ਇਹ ਅਖਿਲੇਸ਼ ਸਰਕਾਰ ਜਦੋਂ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ ਸਲਾਹਕਾਰ ਵੀ ਰਿਹਾ ਥੋੜੀ ਦੇਰ ਤੱਕ, ਤੇ ਉਸ ਤੋਂ ਬਾਅਦ ਫਿਰ ਇਹ ਪਿਛਾਂਹ ਹਟ ਗਿਆ, ਆਪਣੇ ਬਾਪ ਨਾਲ ਵੀ ਰਿਹਾ ਕੁਛ ਸਮਾਂ, ਤੇ ਉਸ ਤੋਂ ਬਾਅਦ ਪੇਸ਼ੇ ਤੋਂ ਇਹ ਵਕਾਲਤ ਕਰਦਾ ਸੀ ਜਿਸ ਤਰ੍ਹਾਂ ਆਪਣੇ ਪੇਸ਼ੇ 'ਚ ਸੀਗਾ। ਤੇ ਅਚਾਨਕ ਦੱਸਦੇ ਆ ਕਿ ਹਲਦਵਾਨੀ ਤੋਂ ਦਿੱਲੀ ਆਇਆ ਸੀਗਾ ਤੇ ਉੱਥੇ ਆਪਣੇ ਘਰ ਦੇ ਵਿੱਚ ਇਹਨੂੰ ਦੱਸਦੇ ਆ ਕਿ ਬਹੁਤ ਬੁਰੀ ਹਾਲਤ ਦੇ ਵਿੱਚ ਪਾਇਆ ਗਿਆ। ਉੱਥੇ ਕਾਲ ਗਈ ਆ, ਐਂਬੂਲੈਂਸ ਲੈ ਕੇ ਗਈ ਆ, ਤੇ ਬਲੀਡਿੰਗ ਹੋਈ ਜਾਂਦੀ ਸੀਗੀ ਨੱਕ ਦੇ ਵਿੱਚੋਂ ਵੀ ਤੇ ਮੂੰਹ ਦੇ ਵਿੱਚੋਂ ਵੀ। ਤਾਂ ਹਸਪਤਾਲ 'ਚ ਜਦੋਂ ਇਹਨੂੰ ਖੜਿਆ ਗਿਆ ਉਦੋਂ ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੁਣ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਆ ਉਹ ਹੈਰਾਨ ਕਰਨ ਵਾਲੀ ਆ। ਦੱਸਦੇ ਆ ਕਿ ਮੌਤ ਜਿਹੜੀ ਆ ਉਹ ਕੁਦਰਤੀ ਮੌਤ ਨਹੀਂ, ਗੈਰ ਕੁਦਰਤੀ ਮੌਤ ਸੀ। ਤਾਂ ਨਾਲ ਦੀ ਨਾਲ ਫਿਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਕਦਮ ਚੁੱਕਿਆ, ਕ੍ਰਾਈਮ ਬ੍ਰਾਂਚ ਨੂੰ ਇੱਕ ਕੇਸ ਸੌਂਪ ਦਿੱਤਾ। ਤਾਂ ਕੁਛ ਲੋਕ ਇਸ ਹੱਤਿਆ ਨੂੰ, ਇਸ ਕਤਲ ਨੂੰ ਇਸ ਚੀਜ਼ ਨਾਲ ਵੀ ਜੋੜਦੇ ਆ ਕਿ ਇਹ ਸ਼ਾਇਦ ਕੋਈ ਨਿੱਜੀ ਜਾਂ ਸਿਆਸੀ ਰੰਜਿਸ਼ ਹੋ ਸਕਦੀ ਆ, ਕਿਉਂਕਿ ਇੱਕ ਤੇ ਤੁਹਾਨੂੰ ਪਤਾ ਹੀ ਹੈ ਜ਼ਮੀਨੀ ਜਾਇਦਾਦ, ਲੜਾਈ ਝਗੜੇ ਇਹੋ ਜਿਹੇ ਮਾਮਲੇ 'ਚ ਹੁੰਦੇ ਹੀ ਹੁੰਦੇ ਆ। ਪਰ ਦੂਸਰਾ ਇਹ ਵੀ ਹੈ ਕਿ ਕੁਛ ਲੋਕ ਦੱਸਦੇ ਆ ਕਿ ਕਾਂਗਰਸ ਜੁਆਇਨ ਕਰਨ ਜਾ ਰਿਹਾ ਸੀਗਾ, ਤਾਂ ਬਹੁਤ ਹੱਦ ਤੱਕ ਇਹਨੇ ਤਿਆਰੀ ਕਰ ਲਈ ਸੀਗੀ, ਇਹ ਕਾਂਗਰਸ ਜੁਆਇਨ ਕਰਨ ਜਾ ਰਿਹਾ ਸੀਗਾ, ਸ਼ਾਇਦ ਕੋਈ ਉਹ ਵੀ ਵਜ੍ਹਾ ਹੋ ਸਕਦੀ ਹੈ। ਸੋ ਇਹ ਕਿਆਫੇ ਆ, ਹੁਣ ਜਾਂਚ ਪੜਤਾਲ ਅੱਗੇ ਵਧੂਗੀ, ਫਿਰ ਪਤਾ ਲੱਗਣਾ ਕਿ ਅਸਲ ਦੇ ਵਿੱਚ ਪਰਦੇ ਦੇ ਪਿੱਛੇ ਦੀ ਕਹਾਣੀ ਕੀ ਆ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਅੱਜ ਕਾਂਗਰਸੀ ਆਗੂ ਹਾਰਦਿਕ ਪਟੇਲ ਨੂੰ ਮੰਚ ਤੇ ਥੱਪੜ ਵੱਜਾ। ਦੇਖੋ, ਮੈਂ ਕੱਲ ਵੀ ਗੱਲ ਕੀਤੀ ਸੀਗੀ ਕਿ ਇਹ ਪ੍ਰੋਟੈਸਟ ਕਰਨ ਦਾ, ਇਹ ਵਿਰੋਧ ਕਰਨ ਦਾ ਤਰੀਕਾ ਜਿਹੜਾ ਫੜਿਆ ਗਿਆ ਨਾ, ਇਹ ਬਹੁਤ ਮਾੜਾ ਹੈ। ਇਹ ਬੁਸ਼ ਸਾਹਿਬ ਤੋਂ ਜਿਹੜਾ ਸ਼ੁਰੂ ਹੋਇਆ ਸੀਗਾ ਨਾ, ਉਹ ਕੌਮਾਂਤਰੀ ਪੱਧਰ ਤੋਂ ਇਹ ਕੰਮ ਸ਼ੁਰੂ ਹੁੰਦਾ ਸਾਡੇ ਇੰਡੀਆ 'ਚ ਐਸਾ ਦਾਖਲ ਹੋਇਆ ਕਿ ਇਹ ਪਿੱਛਾ ਨਹੀਂ ਛੱਡਦਾ ਪਿਆ। ਕੋਈ ਕਿਸੇ ਨੂੰ ਜਾ ਕੇ ਧੱਫਾ ਮਾਰ ਦਿੰਦਾ, ਕੋਈ ਕਿਸੇ ਨੂੰ ਜਾ ਕੇ ਧੱਕਾ ਮਾਰ ਦਿੰਦਾ, ਕੋਈ ਕਿਸੇ ਨੂੰ ਜਾ ਕੇ ਬੂਟ ਮਾਰ ਦਿੰਦਾ, ਕੋਈ ਕਿਸੇ ਦੇ ਸਾਈ ਸੁੱਟ ਦਿੰਦਾ। ਮਤਲਬ ਕਿ ਬਹੁਤ ਬੇਹੂਦਾ ਜਿਹੇ ਢੰਗ ਨੇ ਵਿਰੋਧਤਾ ਜਤਾਉਣ ਦੇ। ਤਾਂ ਇੱਥੇ ਜੇ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ, ਇਸ ਚੱਲਣ ਨੂੰ ਚਲਾਇਆ ਸੀਗਾ ਜਰਨੈਲ ਸਿੰਘ ਨੇ 2014 ਦੇ ਵਿੱਚ, ਜਦੋਂ ਸੱਜਣ ਕੁਮਾਰ ਨੂੰ ਇਹਨਾਂ ਨੇ ਟਿਕਟ ਦਿੱਤੀ ਸੀਗੀ। ਉਹਦੀ ਵਿਰੋਧਤਾ ਉਹਨੇ ਚਿਦੰਬਰਮ ਤੇ ਛਿੱਤਰ ਸੁੱਟ ਕੇ ਕੀਤੀ ਸੀ। ਉਸ ਤੋਂ ਬਾਅਦ ਤੇ ਫਿਰ ਇੱਕ ਟ੍ਰੈਂਡ ਹੀ ਸੈੱਟ ਹੋ ਗਿਆ। ਸ਼ਰਦ ਪਵਾਰ, ਫਿਰ ਅਰਵਿੰਦ ਕੇਜਰੀਵਾਲ, ਪ੍ਰਕਾਸ਼ ਸਿੰਘ ਬਾਦਲ,
ਕਿੰਨੇ ਇਹਦੇ ਚਪੇਟ ਦੇ ਵਿੱਚ ਆ ਗਏ ਚਲਣ ਦੇ ਵਿੱਚ। ਤੇ ਇਹ ਦੇਖ ਲਓ ਕਿ ਹੁਣ ਕੱਲ ਜਿਵੇਂ ਆਪਾਂ ਵੇਖਿਆ ਸੀਗਾ ਕਿ ਇਹਨਾਂ ਦੇ ਇੱਕ ਕੌਮੀ ਤਰਜਮਾਨ ਦੇ ਵੱਲ ਬੂਟ ਸੁੱਟਿਆ ਗਿਆ ਸੀਗਾ, ਛੱਤਰ ਸੁੱਟਿਆ ਗਿਆ ਸੀਗਾ JVL ਨਰਸਿਮਾ ਵੱਲ, ਤਾਂ ਉਸ ਤੋਂ ਬਾਅਦ ਅਗਲੇ ਦਿਨ ਇਹ ਜਿਹੜੀ ਘਟਨਾ ਵਾਪਰਦੀ ਹੈ ਗੁਜਰਾਤ ਦੇ ਸੁਰਿੰਦਰ ਨਗਰ ਦੇ ਵਿੱਚ ਵਾਪਰਦੀ ਆ, ਜਿੱਥੇ ਇਹ ਮੁੰਡਾ ਹਾਰਦਿਕ ਪਟੇਲ ਜਿਹਨੇ ਹੁਣੇ ਕਾਂਗਰਸ ਜੁਆਇਨ ਕੀਤੀ ਆ ਤੇ ਜਿਹੜਾ ਚਾਹਨਾ ਰੱਖਦਾ ਸੀਗਾ ਕਿ MP ਦਾ ਇਲੈਕਸ਼ਨ ਲੜਾ, ਪਰ ਉਹਨੂੰ ਇਜਾਜ਼ਤ ਨਹੀਂ ਦਿੱਤੀ ਕੋਰਟ ਨੇ, ਤਾਂ ਉਹ ਇੱਕ ਮੰਚ ਤੋਂ ਸੰਬੋਧਨ ਕਰਦਾ ਪਿਆ ਸੀਗਾ ਮਾਈਕ ਤੇ। ਜਦੋਂ ਸੰਬੋਧਨ ਕਰ ਰਿਹਾ ਸੀਗਾ ਠੀਕ ਉਸੇ ਸਮੇਂ ਇੱਕ ਮੰਚ ਤੇ ਬੰਦਾ ਚੜ੍ਹਦਾ, ਲੰਮਾ ਚੌੜਾ ਖਟਾ ਉਹ ਖਿੱਚ ਕੇ ਥੱਪੜ ਮਾਰਦਾ ਇਹਦੇ, ਯਾਨੀ ਸਾਰੀਆਂ ਚੀਜ਼ਾਂ ਰਿਕਾਰਡ ਹੋ ਗਈਆਂ। ਫਿਰ ਇਹ ਵੀ ਉਲਝਦਾ, ਜਦ ਤੱਕ ਲੋਕਾਂ ਨੇ ਉਹਦੇ ਤੇ ਕਾਬੂ ਪਾ ਲਿਆ। ਉਹਦਾ ਨਾਮ ਦੱਸਦੇ ਆ ਕਿ ਤਰੁਣ ਗੁਜਰ ਆ, ਤੇ ਦੱਸਿਆ ਇਹ ਜਾਂਦਾ ਆ ਕਿ ਇਹ ਭਾਰਤੀ ਜਨਤਾ ਪਾਰਟੀ ਨਾਲ ਤਾਲੁਕ ਰੱਖਦਾ ਸੀ, ਮਤਲਬ ਕਿ ਕਥਿਤ ਰੂਪ ਦੇ ਵਿੱਚ ਉਹਨਾਂ ਦਾ ਕਾਰਕੁਨ ਸੀਗਾ। ਹਾਲਾਂਕਿ ਰਿਪੋਰਟਾਂ ਇਹ ਕਹਿੰਦੀਆਂ ਉਹਨੇ ਨਾਰਾਜ਼ਗੀ ਜਤਾਈ ਇਸ ਗੱਲ ਨੂੰ ਲੈ ਕੇ ਕਿ ਜਦੋਂ ਜੀ ਕਰਦਾ ਗੁਜਰਾਤ ਬੰਦ ਕਰ ਦਿੰਦਾ, ਪਾਰਟੀਦਾਰਾਂ ਦਾ ਵੱਡਾ ਅੰਦੋਲਨ ਛੇੜ ਕੇ ਤੇ ਆਪ ਗਾਂਹ ਦੀ ਗਾਂਹ ਤੁਰਿਆ ਫਿਰਦਾ। ਯਾਨੀ ਇਹੋ ਜਿਹੀਆਂ ਕਹਾਣੀਆਂ ਨਿਕਲ ਕੇ ਆ ਰਹੀਆਂ। ਤਾਂ ਕੁੱਲ ਮਿਲਾ ਕੇ ਮਲਾਲ ਮਸਲਾ ਜਿਹੜਾ ਆ ਉਹ ਸਾਜ਼ਿਸ਼ੀ ਸਿਆਸੀ ਤੌਰ ਤੇ ਇੱਕੋ ਜਿਹੇ ਤੁਰੇ ਨਾਲ ਜਾ ਕੇ ਵੱਜਦਾ ਕਿ ਰੰਜਿਸ਼ ਜਿਹੜੀ ਆ ਉਹ ਸਿਆਸੀ ਰਹਿੰਦੀ ਆ ਕਿਤੇ ਨਾ ਕਿਤੇ ਇਹੋ ਜਿਹੇ ਮਾਮਲੇ 'ਚ। ਤਾਂ ਫਿਰ ਵੀ ਜਿਹੜੇ ਮਰਜ਼ੀ ਕੱਲ ਜਿੱਦਾਂ ਭਾਰਤੀ ਜਨਤਾ ਪਾਰਟੀ ਦੇ ਤਰਜਮਾਨ ਤੇ ਇਸ ਤਰ੍ਹਾਂ ਦਾ ਹਮਲਾ ਕੀਤਾ ਗਿਆ ਸੀ, ਚਾਹੇ ਅੱਜ ਕਾਂਗਰਸੀ ਆਗੂ ਤੇ ਕੀਤਾ ਗਿਆ, ਇਹ ਮਾੜਾ ਹੈ। ਇਹ ਵਰਤਾਰਾ ਜਿਹੜਾ ਚੱਲਦਾ ਇੰਡੀਆ ਦੇ ਵਿੱਚ ਉਹ ਇੱਕ ਵਾਰੀ ਜਦੋਂ ਸ਼ੁਰੂ ਹੋ ਜਾਂਦਾ ਫਿਰ ਗਾਂਹ ਦੀ ਗਾਂਹ ਤੁਰਿਆ ਜਾਂਦਾ। ਹੁਣ ਇਹ ਦੇਖ ਲਓ ਕਿ 2 ਦਿਨਾਂ 'ਚ ਇਹ 2 ਵਰਤਾਰੇ ਵਾਪਰ ਗਏ ਆ, ਇਹ ਰੁਕਣਾ ਨਹੀਂ ਚੱਲਣਾ, ਕਿਉਂਕਿ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਫਿਰ ਹਰੇਕ ਪਾਰਟੀ ਦੇ ਸਮਰਥਕ ਹੈ ਜਿਹੜੇ ਉਹ ਖਿੱਚ ਕੱਢਦੇ ਆ ਆਪਣੀ ਵਿਰੋਧੀ ਧਿਰ ਤੇ। ਔਰ ਸਾਡੇ ਜਿਹੜੇ ਨੇਤਾ ਉਹ ਕਰਦੇ ਕੀ ਆ ਕਿ ਪਹਿਲਾਂ ਤੇ ਜਦੋਂ ਜਰਨੈਲ ਸਿੰਘ ਨੇ ਛੱਤਰ ਸੁੱਟਿਆ ਸੀ ਇਹ ਕਹਿੰਦੇ ਸੀ ਕਿ ਉਹਨੂੰ ਤੋਲਣਾ, ਕਮੇਟੀ ਵੱਲੋਂ ਉਹਨੂੰ ਸਨਮਾਨਿਤ ਕਰਨਾ, ਤੇ ਬਾਅਦ ਦੇ ਵਿੱਚ ਉਹੀ ਛੱਤਰ ਜਦੋਂ ਬਾਦਲ ਸਾਹਿਬ ਵੱਲ ਸੁੱਟਿਆ ਗਿਆ ਇਹ ਕਹਿੰਦੇ ਸੀ ਕਿ ਬਹੁਤ ਮਾੜਾ ਕੰਮ ਆ। ਸੋ ਪਹਿਲਾਂ ਕੇਜਰੀਵਾਲ ਹੋਰਾਂ ਨੇ ਜਰਨੈਲ ਸਿੰਘ ਨੂੰ ਲੈ ਲਿਆ ਸੀ ਪਾਰਟੀ 'ਚ, ਤੇ ਬਾਅਦ ਦੇ ਵਿੱਚ ਕੇਜਰੀਵਾਲ ਸਾਹਿਬ ਹੋਰਾਂ ਨਾਲ ਜਦੋਂ ਇਸ ਤਰ੍ਹਾਂ ਹੋਣ ਲੱਗਿਆ ਕਹਿੰਦੇ ਕਿ ਬਹੁਤ ਬੇਹੂਦਗੀ ਆ। ਸੋ ਕਹਿਣ ਦਾ ਭਾਵ ਇਹੋ ਆ ਕਿ ਇਸ ਤਰ੍ਹਾਂ ਦੀ ਜਿਹੜੀ ਸਿਆਸੀ ਖਿੱਚ ਕੱਢਣੀ ਆ ਉਹ ਗਲਤ ਢੰਗ ਆ, ਤੇ ਇਹ ਇੱਕ ਵਾਰੀ ਜੇ ਚੱਲ ਜਾਂਦਾ ਤਾਂ ਫਿਰ ਰੁਕਦਾ ਨਹੀਂ। ਹੁਣ ਖੈਰ ਬਣਾਉਂਦੇ ਆ ਕਿ ਇਹ ਸਿਲਸਿਲਾ ਇੱਥੇ ਰੁਕ ਜਾਵੇ, ਨਹੀਂ ਤੇ ਭਾਰਤ ਦੇ ਵਿੱਚ ਜਦੋਂ ਵੀ ਇਹ ਸਿਲਸਿਲਾ ਚੱਲਿਆ ਫਿਰ ਉਹ ਅੱਗੇ ਵੱਧਦਾ। ਜੀ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਜਗਮੀਤ ਬਰਾੜ ਬਣੇ ਨੇ ਅਕਾਲੀ ਕੈਪਟਨ ਨੇ ਜਨਤਕ ਕੀਤੀ ਹੈ ਚੈਟ। ਇਹ ਜਿੱਧਰ ਵੀ ਜਾਂਦੇ ਨੇ ਵੈਸੇ ਉਹ ਪਾਰਟੀ ਦਾ ਹਾਲਤ ਵੈਸੇ ਮਾੜਾ ਹੀ ਹੁੰਦਾ ਆ। ਇਹ ਬਣਨਾ ਕੀ ਆ ਹੁਣ ਫਿਰ ਅਕਾਲੀਆਂ ਦਾ? ਨਹੀਂ, ਵੈਸੇ ਇਹ ਵੀ ਕਿਹਾ ਜਾ ਸਕਦਾ ਕਿ ਇਹਨਾਂ ਨੇ 4 ਦਹਾਕਿਆਂ ਤੋਂ ਵੱਧ ਸਮਾਂ ਜਿਹੜਾ ਉਹ ਦੂਜੇ ਘਰਾਂ 'ਚ ਬਿਤਾਉਣ ਤੋਂ ਬਾਅਦ ਘਰ ਵਾਪਸੀ ਕੀਤੀ ਹੈ। ਮੂਲ ਤੌਰ ਤੇ ਜੇ ਦੇਖੀਏ ਇਹ ਅਕਾਲੀ ਸਨ ਨਾ। ਜੀ ਬਿਲਕੁਲ। ਇਹਨਾਂ ਦੇ ਜਿਹੜੇ ਪਿਤਾ ਸੀਗੇ ਉਹ ਵੈਸੇ ਸਾਡੇ ਇਲਾਕੇ ਦੇ ਨੇਤਾ, ਬਹੁਤੇ ਸਾਡੇ ਇਲਾਕੇ ਦੇ ਹੀ ਆ, ਤੇ ਇਹ ਜਿਹੜੇ ਸੀਗੇ ਸਾਡੇ ਏਰੀਏ ਦੇ ਸੀਗੇ। ਤੇ ਗੁਰਮੀਤ ਸਿੰਘ ਜੀ ਬਰਾੜ ਦਾ ਨਾਮ ਜਦੋਂ ਅਸੀਂ ਛੋਟੇ ਸੀਗੇ ਉਦੋਂ ਸੁਣਦੇ ਹੁੰਦੇ, ਵੈਸੇ ਉਹ ਪਹਿਲਾਂ ਸੁਰਗਵਾਸ ਹੋ ਗਏ ਸੀਗੇ, ਤੇ ਉਹਨਾਂ ਦਾ ਨਾਮ ਸੁਣਦੇ ਹੁੰਦੇ ਸੀਗੇ ਕਿ ਗੁਰਮੀਤ ਸਿੰਘ ਬਰਾੜ ਬਹੁਤ ਉੱਚ ਕੋਟੀ ਦੇ ਨੇਤਾ ਸੀ, ਅਕਾਲੀ ਨੇਤਾ ਸੀ। ਇਹ ਉਹਨਾਂ ਦੇ ਫਰਜ਼ੰਦੇ ਆ ਗੁਰਮੀਤ ਸਿੰਘ ਬਰਾੜ ਦੇ, ਜਗਮੀਤ ਸਿੰਘ ਬਰਾੜ ਹੋਣੀ ਜੀ। ਤੇ ਪਹਿਲਾਂ ਇਹਨਾਂ ਨੇ ਜੁਆਇਨ ਕੀਤੀ ਸੀਗੀ ਸਟੂਡੈਂਟ ਫੈਡਰੇਸ਼ਨ, ਫਿਰ ਬਾਅਦ ਦੇ ਵਿੱਚ ਅਕਾਲੀ ਦਲ ਦਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਇਹਨਾਂ ਦਾ ਜੋ ਜਿਹੜਾ ਪਿਛੋਕੜ ਸੀਗਾ ਹੀ। ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਤੇ ਇਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਮੇਰੇ ਪਿਤਾ ਦੇ ਕਾਤਲ ਕੋਈ ਹੋਰ ਨਹੀਂ, ਅਕਾਲੀ ਆ। ਕੁਛ ਅਕਾਲੀ ਕੀ ਬਾਦਲ ਪਰਿਵਾਰ ਦਾ ਹੀ ਨਾਂ ਲੈਂਦਾ ਰਿਹਾ। ਫਿਰ ਇਹਨੇ ਬਾਦਲ ਦੇ ਖਿਲਾਫ 2 ਵਾਰੀ ਇਲੈਕਸ਼ਨ ਲੜਿਆ, 3 ਵਾਰੀ ਸੁਖਬੀਰ ਬਾਦਲ ਦੇ ਉਲਟ ਲੜਿਆ, 1 ਵਾਰੀ ਤੇ ਸੁਖਬੀਰ ਬਾਦਲ ਨੂੰ ਢਾਉਣ 'ਚ ਕਾਮਯਾਬੀ ਰਿਹਾ। ਫਿਰ ਗਾਂਹ ਜਾ ਕੇ 2 ਵਾਰੀ 2004 ਤੇ 9 'ਚ ਹਾਰ ਗਿਆ। ਸੋ ਕਹਿੰਦਾ ਭਾਵੇਂ ਆ ਕਿ ਉਸ ਤੋਂ ਬਾਅਦ ਤੇ ਡਾਊਨਫਾਲ ਹੀ ਚੱਲਿਆ। ਜਗਮੀਤ ਸਿੰਘ ਬਰਾੜ ਤੇ ਦੇਖੋ ਕੋਈ ਇਹੋ ਜਿਹਾ ਵੱਡਾ ਦੋਸ਼ ਨਹੀਂ ਹੈਗਾ ਜਿਹੜਾ ਆਪਾਂ ਕਹੀਏ ਕਿ ਉਹਦਾ ਕਿਰਦਾਰ ਮਲੀਨ ਕਰਦਾ ਹੋਵੇ। ਬਸ ਇਹੋ ਹੀ ਆ ਕਿ ਟਿੱਕੀ ਨਹੀਂ ਬੈਠਾ। ਔਰ ਗੱਲ ਜਿਹੜੀ ਉਹ ਮੂੰਹ ਤੇ ਕਹਿ ਦਿੰਦਾ ਸੀਗਾ, ਕਾਂਗਰਸ ਦੇ ਵਿੱਚੋਂ ਵੀ ਉਹਦੀ ਛੁੱਟੀ ਇਸੇ ਕਰਕੇ ਹੋਈ ਸੀਗੀ ਜਦੋਂ ਨੇ ਆਖਿਆ ਸੀਗਾ ਕਿ ਸਮੀਖਿਆ ਕਰੋ, ਤੁਸੀਂ ਅੰਤਰਝਾਤ ਕਰੋ ਤੁਸੀਂ ਕਿ ਗਲਤੀਆਂ ਕਿੱਥੇ ਹੋ ਰਹੀਆਂ। ਤੇ ਹੁਣ ਇਹਦੇ ਵਿੱਚ ਦੱਸੋ ਕੋਈ ਵੱਡਾ ਉਹ ਗਲਤੀ ਵਾਲਾ ਕੰਮ ਤੇ ਹੈ ਨਹੀਂ ਸੀਗਾ, ਉਹਨੇ ਮਾਫੀ ਦਿੱਤੀ ਸੀਗੀ। ਖੈਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕਿ ਇਹਦੀਆਂ ਤਾਰਾਂ ਜਿਹੜੀਆਂ ਐਸੀਆਂ ਹਿੱਲੀਆਂ ਕਿਸੇ ਨਾਲ ਜੁੜੀਆਂ ਹੀ ਨਹੀਂ। ਫਿਰ ਕਈ ਕਾਂਗਰਸਾਂ ਹੰਡਣ ਤੋਂ ਬਾਅਦ, ਯਾਨੀ ਤਵਾੜੀ ਕਾਂਗਰਸ, ਤ੍ਰਿਣਮੂਲ ਕਾਂਗਰਸ, ਫਿਰ ਆਮ ਆਦਮੀ ਪਾਰਟੀ ਵੱਲ ਗਏ।
ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਉਦੋਂ ਵਿਰੋਧਤਾ ਕੀਤੀ ਤੇ ਹੁਣ ਆਮ ਆਦਮੀ ਪਾਰਟੀ ਵਾਲੀ ਟਿਕਟ ਲੈ ਕੇ ਤੇ ਪਿੱਛੇ ਪਿੱਛੇ ਤੁਰੇ ਫਿਰਦੇ ਸੀ ਬਠਿੰਡੇ ਤੋਂ ਚੋਣ ਲੜਦਾ। ਉਹਨੂੰ ਸਹੀ ਲੱਗਿਆ, ਠੀਕ ਹੈ, ਉਹ ਅਕਾਲੀ ਦਲ ਚ ਚਲੇ ਗਿਆ, ਪਰ ਅਕਾਲੀ ਦਲ ਚ ਜਾ ਕੇ ਉਹਦਾ ਰਸਤਾ ਜਿਹੜਾ ਉਹ ਪੱਧਰਾ ਨਹੀਂ ਜਾਪਦਾ। ਕਿਉਂਕਿ ਦੇਖੋ, ਇੱਕ ਤੇ ਅਕਾਲੀਆਂ ਦੇ ਉਲਟ ਇਹਨਾਂ 40 ਸਾਲਾਂ ਦੇ ਵਿੱਚ ਜਗਮੀਤ ਬਰਾੜ ਨੇ ਜੋ ਕੁਝ ਬੋਲਿਆ ਉਹਨੇ ਉਹਦਾ ਪਿੱਛਾ ਨਹੀਂ ਛੱਡਣਾ। ਦੂਜੀ ਚੀਜ਼ ਇਹ ਆ ਕਿ ਜਗਮੀਤ ਬਰਾੜ ਨੇ ਜਿਸ ਤਰੀਕੇ ਨਾਲ ਚੈਟ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਨਾਲ ਥੋੜੇ ਦਿਨ ਪਹਿਲਾਂ, ਉਹ ਬਿਲਕੁਲ ਹੀ ਉਲਟ ਜਾਂਦੀ ਹੈ ਕਿ ਕਿੱਦਾਂ ਦਿਨਾਂ ਦੇ ਵਿੱਚ ਜਗਮੀਤ ਬਰਾੜ ਨੇ ਮਨ ਬਣਾਇਆ। ਕਿਉਂਕਿ ਜਦੋਂ ਇਹਦੀ ਵਾਪਸੀ ਦੇ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦਰਵਾਜ਼ੇ ਬੰਦ ਕਰ ਦਿੱਤੇ ਤਾਂ ਉਸ ਤੋਂ ਬਾਅਦ ਜਗਮੀਤ ਸਿੰਘ ਬਰਾੜ ਨੇ ਫੈਸਲਾ ਕੀਤਾ ਕਿ ਕੋਈ ਗੱਲ ਨਹੀਂ, ਹੁਣ ਤੁਹਾਨੂੰ ਟੱਕਰੂੰਗਾ ਸੱਜਰਾ ਸ਼ਰੀਕ ਬਣ ਕੇ। ਤਾਂ ਉਹ ਜਿਹੜੀ ਚੈਟ ਆ ਉਹ ਵੀ ਆਪਣੇ ਆਪ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਜਿਹੜੀ ਅੱਜ ਥੋੜੀ ਪੋਲੀ ਕਰ ਗਈ। ਵੈਸੇ ਜੇ ਆਪਾਂ ਨੈਤਿਕ ਲਿਹਾਜ਼ ਨਾਲ ਦੇਖੀਏ, ਨੈਤਿਕਤਾ ਦੇ ਲਿਹਾਜ਼ ਨਾਲ ਦੇਖੀਏ, ਇਸ ਤਰ੍ਹਾਂ ਚੈਟ ਜਿਹੜੀ ਜਨਤਕ ਕਰਦੇ ਨਹੀਂ ਉਹ ਬੜਾ ਹੌਲਾ ਜਿਹਾ ਕੰਮ ਜਾਪਦਾ। ਠੀਕ ਹੈ, ਕਿਸੇ ਨੇ ਭਰੋਸਾ ਕਰਕੇ ਤੁਹਾਨੂੰ ਮੈਸੇਜ ਕੀਤੀ ਆ, ਕਿਸੇ ਨੇ ਟੈਕਸਟ ਕੀਤਾ, ਤੁਹਾਨੂੰ ਕੋਈ ਦਿਲ ਦੀ ਗੱਲ ਕਹੀ ਆ, ਤਾਂ ਇਹ ਵੀ ਇੱਕ ਦੇਖਣਾ ਪਊਗਾ ਨੈਤਿਕਤਾ ਦੇ ਲਿਹਾਜ਼ ਨਾਲ ਕਿ ਠੀਕ ਹੈ ਕੈਪਟਨ ਅਮਰਿੰਦਰ ਸਿੰਘ ਵਰਗੇ ਨੇਤਾ ਨੂੰ ਜਿਹਨੇ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਉਹ ਚੈਟ ਜਿਹੜੀ ਆ ਉਹ ਜਨਤਕ ਕਰ ਦਿੱਤੀ, ਜਿਹਦੇ ਵਿੱਚ ਜਗਮੀਤ ਬਰਾੜ ਜੀ ਕਹਿੰਦੇ ਆ ਕਿ ਤੁਸੀਂ ਮੈਨੂੰ ਇੱਕ ਮੌਕਾ ਦੇ ਦਿਓ ਭੁੱਲਾਂ ਬਖਸ਼ਾਉਣ ਦਾ, ਫਿਰ ਵੇਖਿਓ ਮੈਂ ਕਿਵੇਂ ਬਾਦਲਾਂ ਨੂੰ ਰੀਨ ਵਾਂਗੂ ਛਾਣ ਦਾ। ਕਹਿਣ ਦਾ ਭਾਵ ਇਹੋ ਹੀਗਾ ਕਿ ਮੈਨੂੰ ਦਿਓ ਮੌਕਾ, ਬਖਸ਼ੋ ਭੁੱਲਾਂ, ਤੇ ਮੈਂ ਇੱਥੋਂ ਬਠਿੰਡੇ ਤੋਂ ਕੈਂਡੀਡੇਟ ਬਣ ਸਕਦਾ ਵਾਂ ਜੇ ਤੁਸੀਂ ਚਾਹੋ। ਪਰ ਜਿੱਦਾਂ ਉਹਨਾਂ ਨੇ ਸਕਰੀਨਸ਼ਾਟ ਕੱਢ ਮਾਰੇ ਆ, ਉਤੋਂ ਤੇ ਲੱਗਦਾ ਕਿ ਉਹ ਜਿਵੇਂ ਬੇਵਫਾ ਮਹਿਬੂਬ ਗੁੱਸੇ ਚ ਆ ਕੇ ਸਾਰਾ ਕੁਝ ਕਰ ਦਿੰਦਾ, ਉਹਨਾਂ ਨੇ ਕਰ ਦਿੱਤਾ। ਪਰ ਜਗਮੀਤ ਬਰਾੜ ਨੇ ਅਕਾਲੀ ਦਲ ਦਾ ਪੱਲਾ ਫੜਿਆ। ਅਕਾਲੀ ਦਲ ਉਹਨੂੰ ਕੀ ਦਿੰਦਾ, ਇਹ ਸਭ ਤੋਂ ਵੱਡੀ ਵੇਖਣ ਵਾਲੀ ਗੱਲ ਹੋ। ਪਰ ਜਗਮੀਤ ਬਰਾੜ ਦੀ ਇਹ ਜਿਹੜੀ ਪਾਰੀ ਆ, ਮੇਰੇ ਖਿਆਲ ਦੇ ਨਾਲ ਹੁਣ ਇੱਕ ਇਹੋ ਜਿਹੀ ਪਾਰੀ ਆ ਜਿਹਦੇ ਵਿੱਚ ਬਹੁਤ ਕੁਝ ਹੋ ਸਕਦਾ ਹੋਵੇ, ਤੇ ਇਹ ਵੀ ਹੋ ਸਕਦਾ ਕਿ ਜਗਮੀਤ ਬਰਾੜ ਦਾ ਸਿਆਸੀ ਕੈਰੀਅਰ ਹੈ ਜਿਹੜਾ ਬਿਲਕੁਲ ਇਖਤਾਮ ਤੇ ਪਹੁੰਚ ਜਾਵੇ। ਇਹ ਵੀ ਹੋ ਸਕਦਾ ਕਿ ਹੌਲੀ ਹੌਲੀ ਜਿਸ ਤਰ੍ਹਾਂ ਦੀਆਂ ਪਰਿਸਥਿਤੀਆਂ ਬਣਦੀਆਂ ਪਈਆਂ, ਜੇ ਅਕਾਲੀ ਦਲ ਚੜ੍ਹ ਚ ਹੁੰਦਾ ਤੇ ਜਿਸ ਤਰ੍ਹਾਂ ਤਾਰਾਂ ਜੁੜੀਆਂ, ਕਈ ਵਾਰ ਰਾਜਨੀਤੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਬਦਲ ਜਾਂਦੀਆਂ ਕਿ ਬਹੁਤ ਵੱਡੇ ਵਿਰੋਧੀ ਰਹੇ ਜੀ, ਇਹਨਾਂ ਨੇ ਇਹਦੇ ਬਾਰੇ ਆਹ ਬੋਲਿਆ ਸੀ, ਇਹਨਾਂ ਨੇ ਇਹਦੇ ਬਾਰੇ ਆਹ ਬੋਲਿਆ ਸੀ। ਪਰ ਸਾਡੇ ਇਲਾਕੇ 'ਚ ਸੱਚ ਜਾਣਿਓ, ਲੋਕ ਇਹ ਬੋਲੀ ਕਈ ਸਾਲਾਂ ਤੋਂ ਬੋਲਦੇ ਸੀ ਕਿ ਅਸਲ ਦੇ ਵਿੱਚ ਜਗਮੀਤ ਬਰਾੜ ਹੈ ਜਿਹੜਾ ਬਾਦਲ ਪਰਿਵਾਰ ਤੋਂ ਕਦੇ ਦੂਰ ਹੋਇਆ ਹੀ। ਜੀ 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 ਸੋ ਅੰਦਰ ਖਾਤੇ ਕਿਤੇ ਨਾ ਕਿਤੇ ਖਿਚੜੀ ਰਿੱਝਦੀ ਹੀ ਜਿਹੜੀ ਆ ਉਹ ਰਹੀ ਆ ਤੇ ਹੁਣ ਸਾਹਮਣੇ ਆਈ ਆ। ਪਰ ਦੇਖੋ ਹੁਣ ਅਗਲੀਆਂ ਇਲੈਕਸ਼ਨਾਂ ਤਾਈਂ ਜਗਮੀਤ ਬਰਾੜ ਹੁਣੀ ਕਿਹੜੇ ਪਾਸੇ ਜਿਹੜੇ ਉਹ ਜਾਣਗੇ, ਕੋਈ ਪੱਕਾ ਇਹਨਾਂ ਦਾ ਘਰ ਤਾਂ ਇਸ ਟਾਈਮ ਹੈ ਨਹੀਂ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਸਕੂਲਾਂ ਦੇ ਬਿਜਲੀ ਬਿੱਲਾਂ ਬਾਰੇ ਸਰਕਾਰ ਦਾ ਹੁਣ ਯੂ ਟਰਨ। ਦੇਖੋ, ਇਹਨਾਂ ਨੇ ਨਾ ਪਿੱਛੇ ਜੇ ਇੱਕ ਫਿਰੋਜ਼ਪੁਰ ਦੇ ਸਕੂਲ ਨੂੰ ਹੁਕਮ ਦਿੱਤਾ ਸੀਗਾ ਕਿ ਜਿਹੜੇ ਸਕੂਲ ਦਾ 300 ਤੋਂ ਵੱਧ ਬਿੱਲ ਆਊਗਾ, ਮਾਸਟਰ ਆਪਣੀ ਜੇਬ ਦੇ ਵਿੱਚੋਂ ਉਹ ਬਿੱਲ ਅਦਾ ਕਰਨਗੇ। ਬੰਦਾ ਪੁੱਛੇ ਕਿ ਮਾਸਟਰਾਂ ਨੇ ਮੱਝਾਂ ਦਾ ਵਪਾਰ ਸ਼ੁਰੂ ਕੀਤਾ, ਸਾਈਡ ਬਿਜ਼ਨਸ ਕਰਦੇ ਆ ਕਿ ਆਪਦੇ ਪੱਲਿਓ ਪੈਸੇ ਪਾਈ ਜਾਊਗੇ। 300 ਬਿਜਲੀ ਦਾ ਬਿੱਲ ਆਮ ਤੌਰ ਤੇ 2 ਮਹੀਨਿਆਂ ਬਾਅਦ ਆਉਂਦਾ, ਤਾਂ ਯਾਨੀ 1 ਮਹੀਨੇ ਦਾ 150 ਰੁਪਈਆ, ਤੇ 150 ਰੁਪਈਆ ਤੇ ਮੇਰੇ ਖਿਆਲ ਦੇ ਨਾਲ ਇੱਕ ਲਾਟੂ ਦਾ ਬਿੱਲ ਵੀ ਆ ਜਾਊਗਾ, ਤੇ ਸਕੂਲ ਦੇ ਵਿੱਚ ਕੀ ਇੱਕ ਬੱਲਬ ਜਗੂਗਾ। ਇਹ ਕਮਾਲ ਦਾ ਫਰਮਾਨ ਸੀਗਾ। ਤੇ ਉਸ ਤੋਂ ਬਾਅਦ ਫਿਰ ਜਦੋਂ ਫਜ਼ੀਅਤ ਹੋਈ ਸਰਕਾਰ ਦੀ, ਰੱਜ ਕੇ ਨਮੋਸ਼ੀ ਹੋਈ, ਉਸ ਤੋਂ ਬਾਅਦ ਇਹਨਾਂ ਨੇ ਯੂ ਟਰਨ ਲੈ ਲਿਆ ਕਿ ਨਹੀਂ ਜੀ ਜਿਹੜਾ ਬਿਜਲੀ ਦਾ ਬਿੱਲ ਆ ਉਹ ਅਸੀਂ ਅਦਾ ਕਰਾਂਗੇ। ਪਰ ਸੱਚਾਈ ਹਕੀਕਤ ਇਹੋ ਹੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਬਿੱਲ ਆ ਸਰਕਾਰ ਅਦਾ ਹੀ ਨਹੀਂ ਕਰ ਰਹੀ। ਪਾਣੀ ਦਾ ਪ੍ਰਬੰਧ, ਬਿਜਲੀ ਦਾ ਪ੍ਰਬੰਧ, ਕੰਪਿਊਟਰ ਦਾ ਪ੍ਰਬੰਧ, ਡਾਟੇ ਦਾ ਪ੍ਰਬੰਧ, ਬਾਕੀ ਹੋਰ ਨਿੱਕੀਆਂ ਮੋਟੀਆਂ ਆਂਗਣਵਾੜੀ ਵਾਲੇ ਪ੍ਰੋਜੈਕਟ ਆ ਜਿਹੜੇ, ਮਿਡ ਡੇ ਮੀਲ, ਉਹ ਸਾਰਾ ਜਿੰਮਾ ਜਿਹੜਾ ਉਹ ਸਕੂਲਾਂ ਤੇ ਪਾ ਕੱਟਿਆ ਇਹਨਾਂ ਨੇ। ਤਾਂ ਵੈਸੇ ਜਿਹੜਾ ਇਹ ਸੰਕੇਤ ਦਿੱਤਾ ਨਾ ਇਹਨਾਂ ਨੇ 300 ਰੁਪਏ ਤੋਂ ਉੱਤੇ ਬਿੱਲ ਵਾਲਾ, ਇਹ ਸਾਫ਼ ਤੌਰ ਤੇ ਪੰਜਾਬੀਆਂ ਨੂੰ ਇਹੀ ਦਰਸਾਉਂਦਾ ਕਿ ਭਾਈ ਜਿਹੜੇ ਤੁਹਾਡੇ ਸਕੂਲ ਆ ਉਹ ਸਾਡੇ ਤੇ ਹੁਣ ਬੋਝ ਬਣ ਚੁੱਕੇ ਆ, ਤੇ ਇਹ ਬੋਝ ਅਸੀਂ ਬਹੁਤੀ ਦੇਰ ਨਹੀਂ ਜੇ ਢੋਣਾ। ਆਨੇ ਬਾਨੇ ਇਸ ਬੋਝ ਤੋਂ ਅਸੀਂ ਨਿਜਾਤ ਹਾਸਲ ਕਰਨੀ ਅੱਜ ਕਰੀਏ ਕੱਲ ਕਰੀਏ, ਤਾਂ ਫਿਰ ਗਰੀਬ ਦਾ ਬੱਚਾ ਜਿੱਥੇ ਮਰਜ਼ੀ ਜਾਏ, ਅਮੀਰ ਦੇ ਬੱਚੇ ਲਈ ਨਿੱਜੀ ਸਕੂਲਾਂ ਦੇ ਵਿੱਚ ਖੋਲਿਆ। ਸੋ ਸੰਕੇਤ ਇਹੋ ਹੀ ਮਿਲਦੇ ਆ। ਇਹ ਜਨਤਾ ਨੂੰ ਵੇਖਣਾ ਪਊਗਾ ਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਇੱਕ ਮਹੱਤਵਪੂਰਨ ਇਲੈਕਸ਼ਨ ਹੋ ਰਿਹਾ, ਤੁਹਾਡੀ ਸਿੱਖਿਆ ਵਿਵਸਥਾ ਦੀ ਕਿੰਨੀ ਕੁ ਗੱਲ ਲੀਡਰ ਕਰਦੇ ਪਏ ਆ, ਇਹ ਗੌਰ ਕਰਨ ਵਾਲੀ ਗੱਲ ਆ। ਔਰ ਲੋਕ ਕਿੰਨੀ ਕੁ ਮੰਗ ਰੱਖਦੇ ਪਏ ਆ ਇਹਨਾਂ ਵਿਸ਼ਿਆਂ ਤੇ, ਇਹ ਵੀ ਇੱਕ ਗੌਰ ਕਰਨ ਵਾਲੀ ਗੱਲ ਆ। ਜੀ 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 ਅਗਲੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਅੱਧੀ ਰਾਤ ਨੂੰ ਦਰਬਾਰ ਸਾਹਿਬ ਦੇ ਖੋਲੇ ਕਵਾੜ ਤੇ ਕਾਫੀ ਕਹਿੰਦੇ ਰੌਲਾ ਰੱਪਾ ਪੈ ਗਿਆ ਉਸ ਟਾਈਮ।
ਦੇਖੋ, ਇਹ ਅਰਦਾਸੀ ਇਹ ਆ ਬਲਵੀਰ ਸਿੰਘ ਜੀ, ਜਿਨ੍ਹਾਂ ਨੇ, ਤੁਹਾਨੂੰ ਯਾਦ ਹੋਣਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਰੋਪਾ ਨਹੀਂ ਦਿੱਤਾ ਤੇ ਇਹ ਅਕਸਰ ਸੁਰਖੀਆਂ 'ਚ ਰਹਿੰਦੇ, ਫਿਰ ਇਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀਗਾ। ਤਾਂ ਇਹਨਾਂ ਨੇ ਹੀ ਇਸ ਗੱਲ ਦਾ ਖੁਲਾਸਾ ਕੀਤਾ। ਉਹ ਕਹਿੰਦੇ ਆ ਕਿ 10 ਅਪ੍ਰੈਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਦੇ ਕਵਾੜ ਜਿਹੜੇ ਆ ਉਹ ਅੱਧੀ ਰਾਤ ਨੂੰ ਖੁੱਲੇ ਗਏ ਆ। ਔਰ ਖੁੱਲੇ ਕਿੰਨੇ ਆ? ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਦਾ ਨਿੱਜੀ ਸਕੱਤਰ ਆ, ਉਹਦੀ ਅਗਵਾਈ ਦੇ ਵਿੱਚ ਇਹ ਕਵਾੜ ਖੋਲੇ ਗਏ ਤੇ ਫਿਰ ਉੱਥੇ ਬੈਠ ਕੇ ਇਹਨਾਂ ਨੇ ਵਿਚਾਰਾਂ ਕੀਤੀਆਂ। ਆਮ ਤੌਰ ਤੇ ਕਹਿੰਦੀ ਹੈ ਕਿ ਸਦੀਆਂ ਤੋਂ ਜਿਹੜੀ ਇਹ ਰੀਤ ਚੱਲੀ ਆ ਰਹੀ ਹੈ, ਪਰੰਪਰਾ ਚੱਲੀ ਆ ਰਹੀ ਹੈ, ਜਾਂ ਜਿਹੜੀ ਮਰਿਆਦਾ ਚੱਲ ਰਹੀ ਆ, ਉਹਦੇ ਮੁਤਾਬਕ ਇਹੋ ਆ ਕਿ ਜਦੋਂ ਇਹ ਕਵਾੜ ਬੰਦ ਹੋ ਜਾਂਦੇ ਆ, ਉਸ ਤੋਂ ਬਾਅਦ ਮਰਿਆਦਾ ਤਹਿਤ ਤੜਕੇ ਹੀ, ਯਾਨੀ ਸਾਜਰੇ ਸਵੇਰੇ ਹੀ, ਅਗਲੀ ਸਵੇਰੇ ਖੁੱਲਦੇ ਆ। ਤਾਂ ਇਹ ਜਿਹੜੇ ਕਵਾੜ ਖੋਲੇ ਗਏ, ਕਹਿੰਦੇ ਆ ਕਿ ਮਰਿਆਦਾ ਦਾ ਉਲੰਘਣ ਆ। ਤੇ ਹੁਣ ਇਸ ਮਾਮਲੇ ਦੇ ਵਿੱਚ CCTV ਰਿਕਾਰਡਿੰਗ ਛਾਨਣੀ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਅੰਦਰ ਖਾਤੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਹਿਲਜੁਲ ਹੈ। ਪਰ ਇਹ ਸਭ ਕੁਝ ਕੀਤਾ ਕਿਉਂ ਗਿਆ? ਇਹਦੇ ਜਵਾਬ ਦੇ ਵਿੱਚ ਜੋ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਉਹ ਇਹੋ ਹੀ ਆ ਕਿ ਤੁਹਾਨੂੰ ਯਾਦ ਹੋਣਾ, ਥੋੜੇ ਦਿਨ ਪਹਿਲਾਂ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਜੋ VIP ਰਸਤਾ ਬਣਾਇਆ ਗਿਆ, ਜਿੱਥੇ ਸੰਗਤਾਂ ਦਰਸ਼ਨਾਂ ਲਈ ਜਾਂਦੀਆਂ ਨੇ, 2 ਰਸਤੇ ਅਜੇ ਤਾਂ ਇੱਕ ਰਸਤਾ ਏਦਾਂ ਦਾ ਕਿ ਉਹਨੂੰ ਬਲੌਕ ਕਰਕੇ ਉਹਦੇ ਵਿੱਚੋਂ VIP ਲਗਾਏ ਜਾਂਦੇ ਆ। ਤਾਂ ਇਹ ਰਸਤਾ ਜਿਹੜਾ ਉਹ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ। ਮਤਲਬ ਕਿ ਬਹੁਤ ਰੇਅਰ ਮਾਮਲੇ ਦੇ ਵਿੱਚ ਕਿਹਾ ਗਿਆ ਸੀਗਾ ਕਿ ਵੱਖਰਾ ਪ੍ਰਬੰਧ ਕੀਤਾ ਜਾਊਗਾ, ਨਹੀਂ ਤੇ ਆਮ ਸੰਗਤ ਜਿਸ ਤਰ੍ਹਾਂ ਮੱਥਾ ਟੇਕਦੀ ਆ ਉਸ ਤਰ੍ਹਾਂ ਹੀ ਇਹ ਸਾਰਾ ਕੰਮ ਕਾਰ ਹੈ ਜਿਹੜਾ ਚਲਾਇਆ ਜਾਊਗਾ। ਤੇ ਦੱਸਦੇ ਆ ਕਿ ਜੋ ਗੱਲਾਂ ਨਿਕਲ ਕੇ ਆ ਰਹੀਆਂ, ਜਾਂ ਬਲਵੀਰ ਸਿੰਘ ਜੀ ਦੱਸ ਰਹੇ ਆ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਵਾਸਤੇ, ਕਿਉਂਕਿ ਉਹ ਮਹੀਨੇ ਦੇ ਮਹੀਨੇ ਇੱਥੇ ਆਉਂਦੇ ਆ ਜਾਂ ਵੈਸੇ ਵੀ ਆ ਜਾਂਦੇ ਆ, ਤਾਂ ਉਹ ਕਹਿੰਦੇ ਕਿ ਉਹਨਾਂ ਵਾਸਤੇ ਪ੍ਰਬੰਧ ਕਰਨ ਲਈ ਇਹ ਰਾਤ ਨੂੰ ਇਹਨਾਂ ਨੇ ਇੱਕ ਹੰਗਾਮੀ ਮੀਟਿੰਗ ਕਰਨੀ ਸੀਗੀ, ਜਿਹਦੇ ਵਾਸਤੇ ਜਗ੍ਹਾ ਜਿਹੜੀ ਹੈ ਉਹ ਚੁਣੀ ਗਈ, ਜਿੱਥੇ ਦਰਬਾਰ ਸਾਹਿਬ ਦੇ ਕਵਾੜ ਖੋਲ ਕੇ ਇਹਨਾਂ ਨੇ ਸਾਰੀ ਮੰਤਰਣਾ ਕੀਤੀ ਹੈ। ਤਾਂ ਇਹ ਇਲਜ਼ਾਮ ਲੱਗ ਰਹੇ ਆਪਣੇ ਆਪ ਦੇ ਵਿੱਚ ਬਹੁਤ ਸੀਰੀਅਸ ਮੁੱਦਾ ਆ। ਤਾਂ ਦੱਸਦੇ ਆ, ਵੈਸੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਜਦੋਂ ਗੱਲ ਕੀਤੀ ਆ ਇੱਕ ਅਦਾਰੇ ਦੇ ਪੱਤਰਕਾਰ ਨੇ, ਤਾਂ ਉਹਨਾਂ ਨੇ ਆਖਿਆ ਕਿ ਅਸੀਂ ਇਸ ਮਾਮਲੇ ਦੀ ਤਹਿਕੀਕਾਤ ਕਰਦੇ ਪਏ, ਜਾਂਚ ਪੜਤਾਲ ਕਰਵਾ ਰਹੇ ਹਾਂ, ਤੇ ਜੋ ਵੀ ਹੋਇਆ ਫਿਰ ਗੱਲਬਾਤ ਕਰਾਂਗੇ। ਤਾਂ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਆ ਜਿਹੜਾ ਗੁਰੂ ਘਰ ਦੇ ਪ੍ਰਬੰਧਾਂ ਦਾ ਹੈਡ ਹੈ ਇਸ ਸਮੇਂ ਗੋਬਿੰਦ ਸਿੰਘ ਲੰਗੋਵਾਲ, ਜਦੋਂ ਦਾ ਆਇਆ ਇਹਨੇ ਕੋਈ ਚੱਜ ਦਾ ਕੰਮ ਨਹੀਂ ਕੀਤਾ। ਚਾਹੇ ਉਹ ਮਾਮਲਾ ਹੋਵੇ ਛਾਂਟਣੀ ਦਾ, ਇਹਨੇ ਛਾਂਟਣੀ ਜਿਹੜੀ ਕੀਤੀ ਸੀਗੀ, ਛਾਂਟੀ ਕਰ ਦਿੱਤੀ ਸੀ ਮੁਲਾਜ਼ਮਾਂ ਦੀ, ਉਹ ਇੰਨਾ ਰੌਲਾ ਪੈ ਗਿਆ, ਮੁੰਡੇ ਨੂੰ ਜ਼ਹਿਰ ਖਾਣਾ ਪੈ ਗਿਆ, ਫਿਰ ਕਹਿੰਦੇ ਕਿ ਅਸੀਂ ਤੁਹਾਨੂੰ ਵਾਪਸ ਰੱਖ ਲੈਂਦੇ ਹਾਂ। ਫਿਰ ਚਾਹੇ ਉਹ ਗੁਰਬਾਣੀ ਦੇ ਉਚਾਰਨ ਦਾ ਮਸਲਾ ਹੋਵੇ, ਫਿਰ ਚਾਹੇ ਉਹ ਬਾਹਰ ਇੱਕ ਇਹਨਾਂ ਦਾ ਵਫਦ ਗਿਆ ਸੀਗਾ ਸ਼ਾਇਦ ਅਜ਼ਰਬਾਈਜਾਨ ਦੇ ਵਿੱਚ, ਉਸ ਵਫਦ ਦੇ ਵਿੱਚ ਆਪਣੇ ਮੁੰਡੇ ਦਾ ਨਾਂ ਪਵਾ ਲਿਆ ਇਹਨਾਂ ਨੇ, ਔਰ ਖੁਦ ਲੈਟਰ ਜਾਰੀ ਕਰਕੇ। ਯਾਨੀ ਕਹਿਣ ਦਾ ਭਾਵ ਇਹ ਆ ਕਿ ਜਦੋਂ ਦੇ ਇਹ ਆਏ ਆ, ਇਹਨਾਂ ਨੇ ਉਸ ਪ੍ਰਬੰਧ ਨੂੰ ਠੀਕ ਕਰਨ ਦੀ ਥਾਂ ਤੇ ਹੋਰ ਵਿਗਾੜਿਆ, ਜਿਹੜੇ ਬਾਰੇ ਅੱਗੇ ਆਪਾਂ ਬਹੁਤ ਹੱਦ ਤੱਕ ਸੰਗਤਾਂ ਦੇ ਮੂੰਹੋਂ ਰੋਸ ਦੇ ਬੋਲ ਸੁਣਦੇ ਆ ਕਿ ਇਹਨਾਂ ਨੇ ਗੁਰੂ ਘਰ ਦੇ ਪ੍ਰਬੰਧਾਂ ਦਾ ਬਿਲਕੁਲ ਰਾਜਸੀਕਰਨ ਕਰਕੇ ਤਹਿਸ ਨਹਿਸ ਕਰ ਦਿੱਤਾ। ਜੀ 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 ਅਗਲੀ ਗੱਲ ਕਰਦੇ, ਕਹਿੰਦੇ ਖਹਿਰੇ ਦੀ ਪਾਰਟੀ ਹਾਈ ਕੋਰਟ ਦੇ ਵਿੱਚ ਪਹੁੰਚੀ ਆ। ਦੇਖੋ, ਖਹਿਰੇ ਦੀ ਪਾਰਟੀ ਹਾਈ ਕੋਰਟ ਦੇ ਵਿੱਚ ਇਸ ਕਰਕੇ ਪਹੁੰਚੀ ਆ ਕਿਉਂਕਿ ਇਹਨਾਂ ਨੂੰ ਪਾਰਟੀ ਦੇ ਤੌਰ ਤੇ ਰਜਿਸਟਰਡ ਹੋਇਆ ਕਾਫੀ ਦਿਨ ਹੋ ਗਏ ਆ, ਜਦ ਕਿ ਇਹਨਾਂ ਨੂੰ ਚੋਣ ਨਿਸ਼ਾਨ ਹੁਣ ਤੱਕ ਨਹੀਂ ਮਿਲਿਆ। ਸੋ ਇਸੇ ਕਰਕੇ ਹੁਣ ਇਹਨਾਂ ਨੇ ਹਾਈ ਕੋਰਟ ਤੱਕ ਅਪਰੋਚ ਕੀਤਾ, ਕਿਉਂਕਿ ਇਹਨਾਂ ਦੇ ਜਿਹੜੇ ਬਹੁਤ ਵੱਡੇ ਆਗੂ ਆ ਗੁਰਪ੍ਰੀਤ ਸਿੰਘ ਸੰਧੂ, ਉਹ ਸੰਧੂ ਸਾਹਿਬ ਜਿਹੜੇ ਆ ਉਹ ਪੇਸ਼ੇ ਤੋਂ ਵਕਾਲਤ ਕਰਦੇ, ਤਾਂ ਉਹਨਾਂ ਨੇ ਇੱਕ ਪਟੀਸ਼ਨ ਉੱਥੇ ਦਰਜ ਕਰਵਾਈ ਆ, ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਆ। ਉਹ ਕਹਿੰਦੇ ਆ ਕਿ ਦੇਖੋ, ਅਸੀਂ 19 ਮਾਰਚ ਨੂੰ ਆਪਣੀ ਪਾਰਟੀ ਰਜਿਸਟਰ ਕਰਵਾਉਣ ਵਾਸਤੇ ਚੋਣ ਕਮਿਸ਼ਨ ਦੇ ਕੋਲ ਅਰਜ਼ੀ ਦਿੱਤੀ ਸੀਗੀ। ਚੋਣ ਕਮਿਸ਼ਨ ਨੇ 24 ਮਾਰਚ ਨੂੰ ਪੰਜਾਬ ਏਕਤਾ ਪਾਰਟੀ ਨੂੰ ਰਜਿਸਟਰ ਕਰਕੇ ਸੂਚਨਾ ਘੱਲ ਦਿੱਤੀ ਸੀ, ਤੇ 4 ਅਪ੍ਰੈਲ ਨੂੰ ਇਹ ਸੂਚਨਾ ਜਿਹੜੀ ਉਹ ਸਾਡੇ ਤੱਕ ਪਹੁੰਚੀ ਸੀ। ਕਹਿੰਦੇ ਕਿ 5 ਅਪ੍ਰੈਲ ਨੂੰ ਉਹਨਾਂ ਦੀ ਪਾਰਟੀ ਨੇ ਚੋਣ ਨਿਸ਼ਾਨ ਲੈਣ ਲਈ ਚੋਣ ਕਮਿਸ਼ਨ ਦੇ ਕੋਲ ਇੱਕ ਫੇਰ ਅਰਜ਼ੀ ਪਾ ਦਿੱਤੀ। ਅਰਜ਼ੀ ਤੇ ਚੋਣ ਕਮਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਹਦੇ ਚਲਦਿਆਂ 16 ਅਪ੍ਰੈਲ ਨੂੰ ਪਾਰਟੀ ਨੇ ਚੋਣ ਕਮਿਸ਼ਨ ਨੂੰ ਫਿਰ ਬਕਾਇਦਾ ਰਿਮਾਈਂਡਰ ਘੱਲਿਆ ਕਿ ਭਾਈ ਸਾਡਾ ਚੋਣ ਕਮਿਸ਼ਨ ਸਾਹਿਬ, ਸਾਡਾ ਚੋਣ ਨਿਸ਼ਾਨ ਕਿੱਥੇ ਆ। ਤਾਂ ਹੁਣ ਕਹਿੰਦੇ ਆ ਕਿ ਜਦੋਂ ਸਾਡਾ ਚੋਣ ਨਿਸ਼ਾਨ ਹੀ ਨਹੀਂ ਮਿਲਿਆ ਤਾਂ ਫਿਰ ਹੁਣ ਸਾਨੂੰ ਇਨਸਾਫ ਤੁਸੀਂ ਲੈ ਕੇ ਦਿਓ। ਤਾਂ ਇਹ ਤੁਸੀਂ ਵੇਖ ਲਓ ਕਿ ਕਿੱਡੀ ਵਿਚਿੱਤਰ ਗੱਲ ਆ, ਕਿੱਡੀ ਹੈਰਾਨੀ ਵਾਲੀ ਗੱਲ ਆ ਕਿ ਇੱਕ ਪਾਰਟੀ ਹੈ ਜਿਹੜੀ ਉਹ ਰਜਿਸਟਰਡ ਕਈ ਦਿਨ ਪਹਿਲਾਂ ਕਰ ਲਈ ਜਾਂਦੀ ਆ, ਪਰ ਚੋਣ ਨਿਸ਼ਾਨ ਉਹਨਾਂ ਨੂੰ ਹੁਣ ਤੱਕ ਨਹੀਂ ਦਿੱਤਾ ਗਿਆ,
ਜਦ ਕਿ 2 ਗੇੜਾਂ ਦਾ ਇਲੈਕਸ਼ਨ ਹੈ ਜਿਹੜਾ ਉਹ ਇੰਡੀਆ 'ਚ ਨੇਪਰੇ ਚੜ ਚੁੱਕਾ ਵੇਖ ਲਓ। ਤੇ ਹੋਰ 10-15 ਦਿਨਾਂ ਨੂੰ ਤੇ ਅੱਧਾ ਇਲੈਕਸ਼ਨ ਲੰਘ ਜਾਣਾ। ਖੈਰਾ ਹੋਵੇ ਚਾਹੇ ਕੋਈ ਵੀ ਆ, ਖੇਤਰੀ ਪਾਰਟੀ ਇਸ ਤਰ੍ਹਾਂ ਜਦੋਂ ਕੋਈ ਰਜਿਸਟਰ ਕੀਤੀ ਜਾਂਦੀ ਆ ਤੇ ਉਹਨਾਂ ਨੂੰ ਚੋਣ ਨਿਸ਼ਾਨ ਹੈ ਜਿਹੜਾ ਨਾਲ ਦੀ ਨਾਲ ਅਲਾਟ ਕਰਨਾ ਚਾਹੀਦਾ। ਹੁਣ ਇਹ ਕਿੱਥੇ ਉਕਾਈ ਆ, ਕਿੱਥੇ ਕਮੀ ਪੇਸ਼ੀ ਆ, ਇਹ ਤੇ ਚੋਣ ਕਮਿਸ਼ਨ ਵਾਲੇ ਜਾਣਨ, ਉਹੀ ਬਿਹਤਰ ਦੱਸ ਸਕਦੇ ਆ। ਪਰ ਹਾਈ ਕੋਰਟ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਤੱਤ ਫੱਟ ਸੁਣਵਾਈ ਹੋ ਕੇ ਕੋਈ ਫੈਸਲਾ ਹੋ ਜਾਊਗਾ, ਉਹ ਵੀ ਬੜੀ ਘੱਟ ਸੰਭਾਵਨਾ ਹੈ ਕਿਉਂਕਿ ਕੁਛ ਦਿਨ ਤੇ ਲੱਗਣਗੇ। ਪਰ ਜਦ ਕਿ ਇਹਨਾਂ ਨੂੰ ਬਹੁਤ ਜਲਦੀ ਚੋਣ ਨਿਸ਼ਾਨ ਹੈ ਜਿਹੜਾ ਉਹ ਮਿਲ ਜਾਣਾ ਚਾਹੀਦਾ, ਕਿਉਂਕਿ ਹਰੇਕ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਆ ਉਹ ਸੂਤਰਧਾਰ ਹੁੰਦਾ ਵੋਟਰ ਤੇ ਪਾਰਟੀ ਦੇ ਦਰਮਿਆਨ ਦਾ। ਜੀ ਜੀ। ਅਗਲੀ ਜਿਹੜੀ ਆਪਾਂ ਖਬਰ ਕਰਦੇ ਹਾਂ, ਕਹਿੰਦੇ ਸਾਬਕਾ ਭਾਜਪਾਈ ਤੇ ਭਾਜਪਾ ਪੰਜਾਬ ਇਕਾਈ ਦੇ ਪ੍ਰਧਾਨ। ਦੇਖੋ, ਇਹਨਾਂ ਦਾ ਇੱਕ ਟਵਿੱਟਰ ਵਾਰ ਸ਼ੁਰੂ ਹੋਇਆ, ਯਾਨੀ ਟਵਿੱਟਰ ਜੰਗ। ਵੈਸੇ ਜੰਗ ਪਹਿਲਾਂ ਘੋੜਿਆਂ ਤੇ ਲੜੇ ਜਾਂਦੇ ਸੀ, ਤਲਵਾਰਾਂ ਨਾਲ ਲੜੇ ਜਾਂਦੇ ਸੀਗੇ। ਇਹ ਡਿਜੀਟਲ ਇੰਡੀਆ ਦੀ ਖਾਸੀਅਤ ਆ ਕਿ ਹੁਣ ਇੱਥੇ ਜਿਹੜੇ ਸਿਆਸੀ ਜੰਗ ਆ ਉਹ ਕਈ ਵਾਰ ਟਵਿੱਟਰ ਤੇ ਲੜੇ ਜਾਂਦੇ ਆ, ਫੇਸਬੁੱਕ ਤੇ ਲੜੇ ਜਾਂਦੇ ਆ। ਇਸ ਤਰ੍ਹਾਂ ਸਭ ਕੁਛ ਹੈ ਜਿਹੜਾ ਚੱਲਦਾ। ਪਿੱਛੇ ਜੇ ਆਪਾਂ ਦੇਖਿਆ ਹੋਣਾ ਕਿ ਟਵਿੱਟਰ ਤੇ ਕਿਸ ਤਰ੍ਹਾਂ ਬੀਬਾ ਹਰਸਿਮਰਤ ਕੌਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਖਹਿਬੜੇ ਸੀਗੇ। ਇਸ ਤਰ੍ਹਾਂ ਇੱਕ ਖਹਿਬੜਬਾਜੀ ਚੱਲਦੀ ਰਹਿੰਦੀ ਆ। ਟਵਿੱਟਰ ਹੋਇਆ, ਫੇਸਬੁੱਕ ਹੋਇਆ, ਇਹ ਚੰਗਾ ਮਾਹੌਲ ਬੰਨ ਦਿੰਦੇ ਆ ਕਈ ਵਾਰ। ਜਿਹੜੇ ਲੋਕ ਖਫਾ ਰਹਿੰਦੇ ਆ ਜ਼ਿੰਦਗੀ ਤੋਂ, ਜਦੋਂ ਇਹਨਾਂ ਰਾਜਸੀ ਲੋਕਾਂ ਦੇ ਇਸ ਤਰ੍ਹਾਂ ਦੇ ਅਕਾਊਂਟ ਤੇ ਜਾ ਕੇ ਕੁਰਬਲ ਦਿੰਦੇ ਆ, ਕਹਿੰਦੇ ਕਿ ਕੋਈ ਨਹੀਂ, ਚਲੋ ਕਿਤੇ ਤਾਂ ਜ਼ਿੰਦਗੀ 'ਚ ਰੌਣਕ ਹੈ, ਥੋੜੀ ਜਿਹੀ ਰੰਗੀਨੀ ਹੈ। ਤਾਂ ਇਹਨਾਂ ਨੇ ਥੋੜੀ ਜਿਹੀ ਰੰਗੀਨੀਅਤ ਜਿਹੜੀ ਆ ਉਹ ਬਖੇਰੀ ਆ। ਅਸਲ ਦੇ ਵਿੱਚ ਮਾਮਲਾ ਕੀ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕੀਤਾ ਸੀਗਾ ਔਰ ਉਹਦੇ 'ਚ ਲਿਖਿਆ ਸੀਗਾ, आए थे 2014 में गंगा के लाल बन के, जाओगे 2019 में राफेल के दलाल बन के। वो ਤੁਹਾਨੂੰ ਪਤਾ ਹੀ है, शायराना तबीयत है सिद्धू साहब की। फिर अगे कहते मोदी जी कहते हैं कि अगर पेन भी लो तो पक्का बिल लो, मगर राफेल का बिल पूछो तो दिल बुला जाते हैं। फिर कहते हैं कि जिन दरवाजों के बाहर चौकीदार खड़े होते हैं गुरु, वहां अक्सर गरीबों के लिए दरवाजे बंद पाए जाते हैं। उन्होंने ट्वीट किया। ਹੁਣ ਇਹ ਪੁਰਾਣੇ ਭਾਜਪਾਈ ਆ ਤੇ ਜਿਹੜੇ ਮੌਜੂਦਾ ਭਾਜਪਾ ਦੇ ਇਹਨਾਂ ਦੇ ਪ੍ਰਧਾਨ ਆ ਪੰਜਾਬ ਸਟੇਟ ਦੇ, ਤਾਂ ਉਹ ਹੈਗੇ ਆ ਅੰਮ੍ਰਿਤਸਰ ਦੇ ਸ਼ਵੇਤ ਮਲਿਕ, ਜਾਨੀ ਦੋਨੇ ਹੀ ਅੰਮ੍ਰਿਤਸਰੀ। ਹੁਣ ਗਾਣਾ ਵੀ ਅੰਮ੍ਰਿਤਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ, ਇਹ ਕਿਹਾ ਜਾ ਸਕਦਾ ਕਿ ਅੰਮ੍ਰਿਤਸਰੀਆ ਸਿਆਸਤਦਾਨਾਂ ਵੀ ਇੰਨੀ ਜ਼ਿਆਦੀ ਨਾ ਰੋੜ। ਤਾਂ ਇਹਨਾਂ ਨੇ ਫਿਰ ਕੋਈ ਜਵਾਬ ਦਿੱਤਾ, ਕਹਿੰਦੇ ਆ ਜੀ ਕਿ ਆਏ ਥੇ 2014 में ਅੰਮ੍ਰਿਤਸਰ के लाल बन के, जाओगे 2019 में पाकिस्तान के दलाल बन के। ਫਿਰ ਉਹਨਾਂ ਨੇ ਨਾਲ ਟੈਗ ਕੀਤਾ ਸ਼ੈਰੀ ਔਨ ਟੌਪ, ਜਿਹੜਾ ਇਹਨਾਂ ਦਾ ਟਵਿੱਟਰ ਹੈਂਡਲ ਹੈ, ਤਾਂ ਉਹਦੇ ਤੇ टैग करके कहते खाते भारत का गाते पाकिस्तान का, और नाल लिखते हैं जिन दरवाजों पर चौकीदार खड़े होते हैं वे दरवाजे अक्सर चोरों को बुरे लगते हैं। सो इन्हां दी ये जिहड़ी ट्विटर दी शायराना जंग सीगी लोकां ने खूब पसंद की। ਜੀ ਜੀ। ਅਤੇ ਸਰੋਤਿਓ, ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਜੇ ਤੁਹਾਡੇ ਸਵਾਲ ਹੈਗੇ ਆ ਮਿੰਟੂ ਜੀ ਨੂੰ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 52 100 ਦੇ ਉੱਤੇ। ਅਤੇ ਇੱਕ ਦੋ ਗੱਲਾਂ ਦੇ ਉੱਤੇ ਮਿੰਟੂ ਜੀ ਆਪਾਂ ਨਜ਼ਰ ਮਾਰ ਲਈਏ ਬ੍ਰੇਕ ਤੋਂ ਪਹਿਲਾਂ। ਜਿਹੜਾ ਵਟਸਐਪ ਵਾਲਾ ਨੋਟਿਸ ਸੀਗਾ ਬੈਨ ਕਰਨ ਵਾਲਾ, ਕਹਿੰਦੇ ਉਹ ਵਾਪਸ ਵੀ ਲੈ ਲਿਆ ਸੀਗਾ ਸਰਕਾਰ ਨੇ ਜਲਦੀ ਹੀ। ਹਾਂ ਬਿਲਕੁਲ, ਉਹਦੇ ਤੋਂ ਇਹਨਾਂ ਨੇ ਹੁਣ ਕਾਂਟਾ ਬਦਲ ਲਿਆ ਵਾ। ਇਹਨਾਂ ਨੇ ਉਹ ਜਿਹੜਾ ਹੁਕਮ ਸੀਗਾ ਉਹ ਰੱਦ ਕਰ ਦਿੱਤਾ, ਕਿਉਂਕਿ ਜੋ ਕੱਲ ਦਲੀਲ ਹੱਕ 'ਚ ਦਿੱਤੀ ਗਈ ਸੀ, ਆਪਾਂ ਵੀ ਕਿਹਾ ਸੀਗਾ ਕਿ ਸ਼ਾਇਦ ਇਹੋ ਹੀ ਮਸਲਾ ਕਿ ਕੁਛ ਚੀਜ਼ਾਂ ਵਾਇਰਲ ਹੋ ਜਾਂਦੀਆਂ ਨੇ, ਲੀਕ ਹੋ ਜਾਂਦੀਆਂ, ਉਹਨਾਂ ਚੀਜ਼ਾਂ ਨੂੰ ਬਚਾਉਣ ਵਾਸਤੇ, ਔਨ ਰਿਕਾਰਡ ਜ਼ਿਆਦਾ ਜਾਣ ਵਾਸਤੇ ਇਹਨਾਂ ਨੇ ਈਮੇਲ ਵਿਵਸਥਾ ਤੇ ਨਿਰਭਰਤਾ ਵਿਖਾਈ ਹੈ। ਪਰ ਹੁਣ ਕਹਿੰਦੇ ਕਿ ਨਹੀਂ, ਕੰਮ ਖੁੱਲ੍ਹਾ ਹੀ ਰੱਖੋ। ਸ਼ਾਇਦ ਮੇਰੇ ਖਿਆਲ ਦੇ ਨਾਲ ਕਈ ਵਾਰ ਇਹ ਹੁੰਦਾ ਕਿ ਵਿਵਸਥਾ ਦੀ ਨਿਰਭਰਤਾ ਹੀ ਇੰਨੀ ਹੋ ਜਾਂਦੀ ਹੈ ਕਿ ਤੁਸੀਂ ਉਸ ਟਰੈਕ ਨੂੰ ਬਦਲ ਨਹੀਂ ਸਕਦੇ। ਤਾਂ ਹੁਣ ਇਹਨਾਂ ਨੇ ਫਿਰ ਆਪਣਾ ਹੁਕਮ ਹੈ ਜਿਹੜਾ ਪਹਿਲਾਂ ਰੱਦ ਕਰਕੇ ਉਹ ਕਿਹਾ ਕਿ ਚੱਲੀ ਚਲਾਓ, ਜਿੱਦਾਂ ਕੰਮ ਚੱਲਦਾ ਚੱਲੀ ਚਲਾਓ। ਤਾਂ ਹੁਣ ਦੇਖਦੇ ਹਾਂ ਕਿ ਕੀ ਹੁੰਦਾ। ਪਰ ਟਿਕਟੌਕ ਬੈਨ ਕਰਕੇ WhatsApp ਨੂੰ ਵੀ ਇਸ ਤਰ੍ਹਾਂ ਧੱਕਾ ਦੇਣਾ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਤੀ ਹੈ ਲੋਕਾਂ ਨਾਲ। ਜੀ ਜੀ ਜੀ। ਅਤੇ ਮਿਲਦੇ ਹਾਂ ਸਰੋਤਿਓ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਜੇ ਸਵਾਲ ਪੁੱਛਣਾ ਚਾਹੁੰਦੇ ਤਾਂ ਕਾਲ ਕਰ ਸਕਦੇ ਹੋ। ਹੁਣ ਨੰਬਰ ਹੈਗਾ 408 272 52 100 ਦੇ ਉੱਤੇ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA।
ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਔਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 408 272 5200। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਟਰੱਕਿੰਗ ਕੰਪਨੀਆਂ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਸ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਸ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 916 400 0002 truckbook.us। Truck Book app, a complete trucking solution। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 306 1665 916 306 1665। ਮਨਜ਼ੂਰ ਲਾ ਫਰਮ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਓ, ਜੇ ਮਿੰਟੂ ਜੀ ਨੂੰ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਆ ਹੁਣ ਸਟੂਡੀਓ ਦਾ 408 272 5200। ਇਸ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜੇ ਆਪਣੇ ਸਵਾਲ ਆ ਉਹ ਪੁੱਛ ਸਕਦੇ ਹੋ। ਤੇ ਆਓ ਵਾਰੀ ਸਿਰ ਆਪਣੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋ, ਸਵਾਲ ਪੁੱਛਦੇ ਹੋ। ਆਪਣੇ ਜੁੜੇ ਨੇ ਸਤਨਾਮ ਸਿੰਘ ਜੀ ਵਿਨੀਪੈਗ ਤੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਹੈਗਾ ਆਪਣੇ ਪ੍ਰਧਾਨ ਮੰਤਰੀ ਬਾਰੇ ਇੰਡੀਆ ਦੇ।
ਕੀ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਲਾਈਕ ਵੋਟਾਂ ਹੋਣ ਤੋਂ ਪਹਿਲਾਂ? ਬਿਕੋਜ਼ ਮੈਨੂੰ ਲੱਗਦਾ ਵੀ ਜਦੋਂ ਪ੍ਰਧਾਨ ਮੰਤਰੀ ਆਪਣੀ ਪਾਰਟੀ ਦਾ ਖੁਦ ਪ੍ਰਮੋਸ਼ਨ ਕਰਦੇ ਨੇ ਐਜ਼ ਏ ਪ੍ਰਧਾਨ ਮੰਤਰੀ ਹੁੰਦੇ ਹੋਏ, ਕਿਉਂਕਿ ਸਾਰਾ ਸਰਕਾਰੀ ਅਮਲਾ ਮੰਨੋ ਨਾ ਮੰਨੋ ਉਹਨਾਂ ਦੇ ਪੱਖ 'ਚ ਜਾਂਦਾ ਨਾ ਜੀ। ਤੇ ਅਗਰ ਉਹ ਪ੍ਰਧਾਨ ਮੰਤਰੀ ਹੁੰਦੇ ਹੋਏ, ਪ੍ਰਧਾਨ ਮੰਤਰੀ ਸਾਰੇ ਇੰਡੀਆ ਦੇ ਆ ਜਿਹਨੇ ਉਹਨੂੰ ਵੋਟਾਂ ਪਾਈਆਂ ਚਾਹੇ ਨਹੀਂ ਪਾਈਆਂ ਨਾ, ਪਰ ਜਦੋਂ ਵੋਟਾਂ ਹੁੰਦੀਆਂ ਨੇ ਕੰਮ ਤਾਂ ਕੋਈ ਕਰ ਨਹੀਂ ਸਕਦੇ ਕਿਉਂਕਿ ਚੁਣਾਵ ਸਹਾਇਤਾ ਲੱਗ ਜਾਂਦੀ ਆ। ਤੇ ਪਰ ਐਜ਼ ਏ ਪ੍ਰਧਾਨ ਮੰਤਰੀ ਹੁੰਦੇ ਹੋਏ ਉਹ ਪੂਰਾ ਸਰਕਾਰੀ ਅਮਲਾ ਯੂਜ਼ ਕਰਦੇ ਨੇ ਸਿਰਫ ਆਪਣੀ ਪਾਰਟੀ ਦੇ ਵੋਟਾਂ ਮੰਗਣ ਲਈ। ਕੀ ਇਹ ਗਲਤ ਨਹੀਂ ਹੈ? ਮੇਰਾ ਸਵਾਲ ਇਹ ਆ ਵੀ ਕੀ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ? ਕਿ ਕਾਨੂੰਨ ਹੈ ਜਾਂ ਨਹੀਂ? ਧੰਨਵਾਦ ਜੀ, ਥੈਂਕ ਯੂ। ਨਹੀਂ, ਗੱਲ ਤੇ ਸਰਦਾਰ ਸਾਹਿਬ ਇਹ ਹੋ ਨਾ ਕਿ ਜੇ ਉਹ ਮੰਨ ਲਓ ਅਸਤੀਫਾ ਵੀ ਦੇ ਦਿੰਦੇ ਆ ਤੇ ਜਦੋਂ ਤੁਹਾਡੀਆਂ ਸੰਵਿਧਾਨਕ ਸੰਸਥਾਵਾਂ ਹੀ ਗੁਲਾਮ ਬਣੀਆਂ ਪਈਆਂ, ਫਿਰ ਉਹਨਾਂ ਦਾ ਕੀ ਇਲਾਜ ਕਰੋਗੇ? ਉਹਨਾਂ ਨੂੰ ਕਿਹੜਾ ਕਾੜਾ ਪਿਆ ਦਿਓਗੇ? ਉਹ ਉਸ ਗੁਲਾਮੀ ਦੇ ਜੂਲੇ ਹੇਠੋਂ ਨਿਕਲ ਪੈਣ। ਪ੍ਰਧਾਨ ਮੰਤਰੀ ਇਸ ਸਮੇਂ ਸ਼ਕਤੀਹੀਨ ਆ, ਸਿਰਫ ਨਾਂ ਦਾ ਪ੍ਰਧਾਨ ਮੰਤਰੀ ਆ। ਜੇ ਚਾਹਣ ਇੱਕ ਅਫਸਰ ਉੱਠ ਕੇ ਉਹਦੇ ਜਹਾਜ਼ ਦੀ ਤਲਾਸ਼ੀ ਲੈਂਦਾ ਤੇ ਉਹਨੂੰ ਉਸ ਨਿਯਮ ਤਹਿਤ ਮੁਅੱਤਲ ਕਰ ਦਿੱਤਾ ਜਾਂਦਾ ਜਿਹੜਾ ਕਿਤੇ ਨਿਯਮ ਹੈ ਹੀ ਨਹੀਂ ਹੈ ਜੀ, ਤੇ ਫਿਰ ਤੁਸੀਂ ਕੀ ਕਹੋਗੇ? ਤੇ ਪ੍ਰਧਾਨ ਮੰਤਰੀ ਦਾ ਕਸੂਰ ਨਹੀਂ, ਤੇ ਉਸ ਸੰਸਥਾ ਦਾ ਕਸੂਰ ਹੈ ਜਿਹੜੀ ਗੁਲਾਮੀ ਹੰਢਾ ਰਹੀ ਹੈ। ਸੋ ਬਿਊਰੋਕ੍ਰੇਸੀ ਵੀ ਕਿਸੇ ਨਾ ਕਿਸੇ ਹੱਦ ਤੱਕ ਜ਼ਿੰਮੇਵਾਰ ਆ। ਜੇ ਅਸੀਂ ਸਿਆਸਤ ਨੂੰ ਕਹਿੰਦੇ ਹਾਂ ਤਾਂ ਬਿਊਰੋਕ੍ਰੇਸੀ ਦੇ ਵਿੱਚ ਜੇ TN ਸੈਸ਼ਨ ਵਰਗੇ ਬੰਦੇ ਹੋਣ ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਜਿਨ੍ਹਾਂ ਤੇ ਤੁਸੀਂ ਚਿੰਤਾ ਪ੍ਰਗਟਾਈ ਆ। ਤੁਹਾਡੇ ਨਾਲ ਮੈਂ ਬਿਲਕੁਲ ਮੁਤਫਿਕ ਹਾਂ ਕਿ ਇੱਥੇ ਸਰਕਾਰੀ ਅਮਲੇ ਫੈਲੇ ਦੀ ਦੁਰਵਰਤੋਂ ਵੀ ਹੋ ਰਹੀ ਹੈ ਔਰ ਪ੍ਰਧਾਨ ਮੰਤਰੀ ਰੱਜ ਕੇ ਨੇਮ ਕਾਇਦੇ ਲਤਾੜ ਵੀ ਰਿਹਾ ਹੈ। ਜਿਹੜਾ ਪ੍ਰਧਾਨ ਮੰਤਰੀ ਪੁਲਵਾਮਾ ਹਮਲੇ ਤੇ ਵੋਟ ਮੰਗ ਲੈਂਦਾ, ਉਹ ਚੋਣ ਜਾਬਤੇ ਦਾ ਸਿੱਧੇ ਤੌਰ ਤੇ ਮਜ਼ਾਕ ਉਡਾਉਂਦਾ। ਕਮਾਲ ਦੀ ਗੱਲ ਆ ਕਿ ਅੱਜ ਤੱਕ ਚੋਣ ਕਮਿਸ਼ਨ ਨੇ ਉਹਦਾ ਪੂਰਾ ਭਾਸ਼ਣ ਹੀ ਨਹੀਂ ਪੜ੍ਹਿਆ। ਉਹ ਕਹਿੰਦਾ ਕਿ ਇੱਕ ਪੈਰਾ ਆ ਗਿਆ ਜੀ ਸਾਡੇ ਕੋਲ, ਹੁਣ ਦੂਸਰਾ ਮੰਗਾਇਆ। ਯਾਨੀ 9-10 ਦਿਨਾਂ ਦੇ ਵਿੱਚ ਇੱਕ ਪੈਰਾ ਆਇਆ, ਦੂਸਰਾ ਪੈਰਾ ਪਤਾ ਨਹੀਂ ਕਿਹੜੇ ਰਕਸ਼ੇ ਤੇ ਲੱਦਿਆ ਜਿਹੜਾ ਆਈ ਜਾਂਦਾ ਸੀ। ਸੋ ਇਹ ਕਮਾਲ ਦੀਆਂ ਗੱਲਾਂ ਨੇ। ਕੁੱਲ ਮਿਲਾ ਕੇ ਬੇੜਾ ਗਰਕ ਕੀਤਾ ਇਹਨਾਂ ਨੇ। ਬਿਊਰੋਕ੍ਰੇਸੀ ਵਾਲੇ ਵੀ ਜਿਹੜੇ ਆ ਉਹ ਵੀ ਅੱਧ ਪਚੱਧੇ ਸਿਆਸਤਦਾਨ ਹੀ ਬਣ ਗਏ ਆ, ਤੇ ਜਿਹੜੇ ਸਿਆਸਤਦਾਨ ਆ ਉਹ ਤੇ ਪੂਰੇ ਦੇ ਪੂਰੇ ਬਿਊਰੋਕਰੇਟ ਬਣੇ ਪਏ ਆ। ਜੀ ਅੱਧੇ ਪਚੱਧੇ ਨਹੀਂ, ਪੂਰੇ ਹੀ ਕਹਿ ਸਕਦੇ ਉਹਨਾਂ ਨੂੰ, ਉਹਨਾਂ ਦੇ ਕਹੇ। ਨਾਲੇ ਵੈਸੇ ਉੱਦਾਂ ਦੇਖਿਆ ਜਾਵੇ ਮਿੰਟੂ ਜੀ, ਮੈਨੂੰ ਨਹੀਂ ਲੱਗਦਾ ਸ਼ਾਇਦ ਹੀ ਕਿਸੇ ਮੁਲਕ ਦੇ ਵਿੱਚ ਕੁਛ ਅਜਿਹਾ ਹੁੰਦਾ ਹੋਵੇ। ਹੁਣ ਸਾਡੇ ਮੁਲਕ ਦੇ ਵਿੱਚ ਵੀ, ਇਹਨਾਂ ਦੇ ਕੈਨੇਡਾ ਦੇ ਵਿੱਚ ਵੀ ਆ, ਟਰੂਡੋ ਆਪਣੀ ਪਾਰਟੀ ਦੀ ਵੀ ਪ੍ਰਮੋਸ਼ਨ ਕਰਦਾ ਹੈ, ਸਾਡੇ ਵਾਲੇ ਵੀ ਜਿਹੜੇ ਟਰੰਪ ਆ ਉਹ ਆਪਣੀ ਪਾਰਟੀ ਦੀ ਪ੍ਰਮੋਸ਼ਨ ਕਰਦੇ, ਸਾਰੇ ਹੀ ਜਿਹੜੇ ਆ ਕਰਦੇ ਹੁੰਦੇ ਆ। ਬਾਕੀ ਜਿਹੜੀ ਚਿੰਤਾ ਜਿਹੜੀ ਉਹਨਾਂ ਨੇ ਉਸ ਪੱਖੋਂ ਦਿਖਾਈ ਹੈ ਜਿੱਦਾਂ ਵੀ ਬਿਊਰੋਕ੍ਰੇਸੀ ਜਿਹੜੀ ਉਹ ਟੋਟਲੀ ਉਹਨਾਂ ਦੇ ਹੱਕ ਦੇ ਵਿੱਚ ਹੀ ਜਿਹੜੀ ਆ ਉਹ ਆ ਕੇ ਖੜ ਜਾਂਦੀ ਹੁੰਦੀ ਆ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਗੁਰਮੁਖ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੇਰਾ ਸਵਾਲ ਇਹ ਹੈ, ਸਿੱਖ ਇਤਿਹਾਸ ਦੇ ਮੁਤਾਬਕ 3 ਅਪ੍ਰੈਲ 1693 ਨੂੰ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ 5 ਸਿੰਘਾਂ ਦੇ ਨਾਲ ਅੰਮ੍ਰਿਤਸਰ ਭੇਜਿਆ ਸੀਗਾ ਮੇਲਿਆਂ ਦੇ ਜਾਣ ਤੇ ਬਾਅਦ, ਤੇ ਉਹਨਾਂ ਨੇ ਅੰਮ੍ਰਿਤਸਰ ਆ ਕੇ ਪ੍ਰਕਾਸ਼ ਕੀਤਾ ਨੀਲਾ ਨਿਸ਼ਾਨ ਸਾਹਿਬ ਗੱਡ ਕੇ, ਤੇ ਇਸ ਤੋਂ ਬਾਅਦ ਫਿਰ ਇਹਦਾ ਰੰਗ ਕਦੋਂ ਚੇਂਜ ਕਰ ਦਿੱਤਾ ਗਿਆ ਜੀ? ਕੋਈ ਗੁਰੂ ਸਾਹਿਬ ਦੇ ਉੱਪਰ ਵੀ ਕੋਈ ਬੰਦਾ ਹੈ ਜਿਹੜਾ ਇਹਦਾ ਨਿਸ਼ਾਨ ਸਾਹਿਬ ਦਾ ਝੰਡੇ ਦਾ ਰੰਗ ਬਦਲ ਦੇਵੇ? ਇਹ ਤੇ ਹੁਣ ਤੁਹਾਨੂੰ ਕੋਈ ਇਤਿਹਾਸਕਾਰ ਹੀ ਜਵਾਬ ਦੇ ਸਕਦਾ ਇਸ ਗੱਲ ਦੀ, ਕਿਉਂਕਿ ਮੈਨੂੰ ਜਾਣਕਾਰੀ ਨਹੀਂ ਹੈ। ਜੀ ਬਿਲਕੁਲ, ਇਹ ਵੀ ਬਹੁਤ ਜਿਹੜਾ ਜੀ ਬਹੁਤ ਵਾਰੀ ਮਿੰਟੂ ਜੀ ਇਦਾਂ ਦਾ ਜਿਹੜਾ ਸਵਾਲ ਆ ਅਕਸਰ ਇਹ ਉੱਠਦਾ ਰਹਿੰਦਾ ਆ ਵੀ ਇਹ ਹੋਇਆ ਤੇ ਹੋਇਆ ਕਿੱਦਾਂ ਆ। ਆਪਣੇ ਨਾਲ ਜੁੜੇ ਨੇ ਅਗਲੇ ਕਾਲਰ ਸਤਨਾਮ ਸਿੰਘ ਜੀ ਯੂਬਾ ਸਿਟੀ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, USA ਤਰਬਨ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਸਵਾਲ ਇਹ ਆ ਵੀ ਜਿਸ ਤਰ੍ਹਾਂ ਆਪਣੇ ਕਈ ਪਾਰਟੀਆਂ ਹੁਣ ਉੱਥੇ ਇਲੈਕਸ਼ਨ ਲੜ ਰਹੀਆਂ, ਕੋਈ ਖੜ ਦਮਾ ਕੇ ਨਾ ਰਲਦਾ ਨਹੀਂ ਹੈ। ਜੇ ਬਾਈ ਚਾਂਸ ਸਾਰੇ ਥੋੜ੍ਹੇ ਸਾਰੇ ਜਿੱਤ ਜਾਣ, ਕਿਸੇ ਦੀ ਬਹੁਮਤ ਨਾ ਬਣੇ, ਤੇ ਕੀ ਉੱਥੇ ਮੰਨ ਲਓ ਉੱਥੇ ਕੀ ਫੈਸਲਾ ਹੋਊਗਾ? ਦੁਬਾਰਾ ਫੇਰ ਚੋਣੋਗੇ ਜੇ ਕੋਈ ਬਹੁਮਤ ਨਹੀਂ ਬਣਾ ਸਕਦਾ ਕਿਸੇ ਦੀ? ਵੀਰ ਜੀ ਇਕੱਠੇ ਦੱਸ। ਆਹੋ ਬਿਲਕੁਲ ਸਰਦਾਰ ਸਾਹਿਬ, ਤੁਸੀਂ ਦੇਖਿਆ ਹੀ ਆ ਕਿ ਜਿਹੜੇ ਵਾਜਪਾਈ ਸਾਹਿਬ ਸੀਗੇ ਪਹਿਲਾਂ 13 ਮਹੀਨਿਆਂ ਬਾਅਦ ਇਲੈਕਸ਼ਨ ਚ ਆਏ ਤੇ ਫਿਰ ਮੁੜ ਕੇ 13 ਦਿਨਾਂ ਬਾਅਦ ਆਉਣਾ ਪੈ ਗਿਆ ਸੀਗਾ। ਯਾਦ ਹੈ ਨਾ ਤੁਹਾਨੂੰ, ਜਦੋਂ ਇੱਕ ਵੋਟ ਤੋਂ ਰਹਿ ਗਏ ਸੀਗੇ। ਔਰ ਇੱਕ ਵੋਟ ਦੀ ਵੀ ਕਹਾਣੀ ਹੈ ਜਿਹੜੀ ਬੜੀ ਦਿਲਚਸਪ ਸੀਗੀ, ਕਿਉਂਕਿ ਜਿਹੜਾ ਸਪੀਕਰ ਸੀਗਾ ਉਸ ਸਮੇਂ ਅਸਲ ਦੇ ਵਿੱਚ ਉਹਦੀ ਵੋਟ ਕੱਟੀ ਨਹੀਂ ਸੀ ਗਈ, ਕਿਉਂਕਿ ਉਹ ਮੁੱਖ ਮੰਤਰੀ ਸੀਗਾ ਕਾਂਗਰਸ ਦਾ। ਇਖਲਾਕੀ ਤੌਰ ਤੇ ਵੈਸੇ ਉਹਦਾ ਜਦੋਂ ਮੁੱਖ ਮੰਤਰੀ ਬਣ ਗਿਆ ਸੀਗਾ
ਉਦੋਂ ਹੀ ਟਿਕਟ ਉਹਦੀ ਕੱਟ ਦੇਣੀ ਚਾਹੀਦੀ ਸੀ, ਮਤਲਬ ਕਿ ਉਹਦੀ ਜਿਹੜੀ ਵੋਟ ਸੀ ਉਹ ਕੱਟ ਦੇਣੀ ਚਾਹੀਦੀ ਸੀ। ਸੌਰੀ ਮੈਂ ਟਿਕਟ ਇਸਤੇਮਾਲ ਕਰ ਰਿਹਾ ਸ਼ਬਦ, ਤਾਂ ਉਹ ਵੋਟ ਕੱਟ ਦੇਣੀ ਚਾਹੀਦੀ ਸੀ ਜਾਂ ਕਟਾ ਲੈਣੀ ਚਾਹੀਦੀ ਸੀ ਉਹਦੀ। ਪਰ ਉਹਦੇ ਕੋਲ ਮੈਂਬਰਸ਼ਿਪ ਸੀਗੀ ਸੰਸਦ ਦੀ, ਤਾਂ ਉਹ ਵੋਟ ਜਿਹੜੀ ਭੁਗਤੀ ਸੀਗੀ ਉਹਦੇ ਉਲਟ ਅਟਲ ਬਿਹਾਰੀ ਵਾਜਪਾਈ ਦੇ। ਤਾਂ ਜਦੋਂ ਜੈ ਲਲਿਤਾ ਨੇ ਆਪਣਾ ਇੱਕ ਨਮੂਨਾ ਦਿਖਾਇਆ ਸੀਗਾ ਸਿਆਸੀ ਕਲਾਬਾਜ਼ੀ ਦਾ, ਤਾਂ ਉਹ 13 ਦਿਨਾਂ ਬਾਅਦ ਵੀ ਫਿਰ ਵੋਟਿੰਗ ਹੋਈ ਸੀ ਦੁਬਾਰਾ। ਤਾਂ ਜਦੋਂ ਬਹੁਮਤ ਦਾ ਨਹੀਂ ਫੈਸਲਾ ਹੁੰਦਾ, ਸਰਕਾਰ ਕੋਈ ਵੀ ਨਹੀਂ ਬਣਾਉਣ 'ਚ ਕਾਮਯਾਬ ਹੁੰਦਾ, ਤਾਂ ਵੋਟਿੰਗ ਦੁਬਾਰਾ ਵੀ ਹੁੰਦੀ ਆ। ਪਰ ਮੈਨੂੰ ਨਹੀਂ ਲੱਗਦਾ ਕਿ ਵੋਟਿੰਗ ਦੁਬਾਰਾ ਦੀ ਕੋਈ ਹਾਲੇ ਗੁੰਜਾਇਸ਼ ਨਜ਼ਰ ਆਉਂਦੀ ਆ। ਤੇ ਜੇ ਲਟਕਵੀਂ ਅਸੈਂਬਲੀ ਬਣਦੀ ਆ, ਲਟਕਵੀਂ ਅਸੈਂਬਲੀ ਦੇ ਵਿੱਚ ਸਾਰੇ ਆ ਕਿ ਕੋਈ ਨਾ ਕੋਈ ਧਿਰ ਸਰਕਾਰ ਬਣਾ ਜੂ, ਟਿਕਣਬਾਜ਼ੀ ਨਾਲ ਸਹੀ ਚਾਹੇ ਤਕੜਮਬਾਜ਼ੀ ਨਾਲ ਸਹੀ, ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਬਣ ਸਕਦੀ ਹੈ। ਜੇ ਨਹੀਂ ਤਾਂ ਫਿਰ ਆਖਰੀ ਹਿੱਲਾ ਉਹ ਹੈਗਾ ਹੀ ਆ ਕਿ ਵੋਟਿੰਗ ਜਿਹੜੀ ਆ ਦੁਬਾਰਾ ਹੋਊਗੀ। ਜੀ ਜੀ, ਇਹੋ ਜਿਹੇ ਮੌਕੇ ਦੇ ਤੇ ਜੇ ਕਿਸੇ ਕੋਲ ਫਾਰਮ ਹਾਊਸ ਹੈਗੇ ਆ ਉਹ ਸਜਾ ਕੇ ਲਿਸ਼ਕਾ ਕੇ ਰੱਖ ਲੈਣ। ਬੜੇ ਜਿਹੜੀਆਂ ਪਾਰਟੀ ਵਾਲਿਆਂ ਨੇ ਫਾਰਮ ਹਾਊਸਾਂ 'ਚ ਆਪੋ ਆਪਣੇ MP ਵੀ ਜਿਹੜੇ ਡੱਕਣੇ ਹੁੰਦੇ ਆ ਵੀ ਕਿਤੇ ਬਾਅਦ ਦੇ ਵਿੱਚ ਏਦਾਂ ਲੁਕਾ ਲੈਂਦੇ ਆ ਜਿਵੇਂ ਰਾਤ ਨੂੰ ਸ਼ਰਾਬੀਆਂ ਦੇ ਪਿੰਡ ਦੇ ਵਿੱਚ ਲੋਕ ਕੁੱਕੜ ਲਗਾ ਲੈਂਦੇ ਹਨ ਗੋਡਿਆਂ 'ਚ। ਸਹੀ ਗੱਲ ਹੈ ਜੀ ਜੀ। ਜਸਵੀਰ ਸਿੰਘ ਜੀ ਹਲੇ ਤੋਂ ਸਤਿ ਸ਼੍ਰੀ ਅਕਾਲ ਜੀ। ਜਸਵੀਰ ਜੀ ਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੈਂ ਕਹਿੰਦਾ ਮਿੰਟੂ ਜੀ ਦੇ ਇਲਾਕੇ ਤੋਂ ਬੜੇ ਸਿਰ ਕੱਢਵੇਂ ਨੇਤਾ ਪੈਦਾ ਹੁੰਦੇ ਨੇ, ਤੇ ਨਵਾਂ ਚਿਹਰਾ ਮਿੰਟੂ ਗੁਰਸਰੀਆ ਕਦੋਂ ਆ ਰਿਹਾ ਹੈਗਾ ਪੋਲਿਟਿਕਸ ਦੇ ਵਿੱਚ, ਥੋੜਾ ਜਿਹਾ ਦੱਸਣਾ। ਤੇ ਦੂਸਰਾ ਸਵਾਲ ਮੇਰਾ ਹੈਗਾ, ਦੂਜਾ ਸਵਾਲ ਮੇਰਾ ਹੈਗਾ ਕਿ ਮੋਦੀ ਸਰਕਾਰ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਨਹੀਂ ਆਉਣਾ ਚਾਹੀਦਾ? ਪੋਸਟਰ ਤੇ ਲਾਏ ਆ ਇੰਡੀਆ ਦੇ ਵਿੱਚ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਇਹਦਾ ਨਾਂ ਨਹੀਂ ਆਉਣਾ ਚਾਹੀਦਾ ਇਸ ਗਵਰਨਮੈਂਟ ਦਾ? ਕਿਉਂਕਿ ਦਿੱਲੀ ਦੇ ਵਿੱਚ ਆਮ ਸਾਰੇ ਜਗ੍ਹਾ ਤੇ ਹਿੰਦੁਸਤਾਨ 'ਚ ਪੋਸਟਰ ਲਾਏ ਆਤੰਕਵਾदियों को मुंह तोड़ जवाब ਕੇ ਆਤੰਕਵਾਦੀ ਨੂੰ ਆਪਣੀ ਪਾਰਲੀਮੈਂਟ 'ਚ ਲਿਆ ਰਹੇ ਨੇ। ਇਹ ਕੀ ਸਿਆਸਤ ਹੈ? ਇਹਦੇ ਬਾਰੇ ਥੋੜਾ ਜਿਹਾ ਜਾਣਨਾ ਪਾਇਆ ਜੀ। ਬਿਲਕੁਲ, ਇਹ ਤੇ ਇਹਨਾਂ ਨੇ ਨਾ ਬਹੁਤ ਘਟੀਆ ਕੰਮ ਕੀਤਾ। ਜਿਹੜਾ ਸਾਧਵੀ ਪ੍ਰਗਿਆ ਨੂੰ ਟਿਕਟ ਦਿੱਤੀ ਉਹਨੇ ਰੰਗ ਵਿਖਾ ਵੀ ਦਿੱਤਾ। ਔਰ ਦੇਖੋ ਏਦਾਂ ਹੀ ਹੁੰਦਾ, ਕਈ ਵਾਰ ਇਹ ਹੁੰਦਾ ਕਿ ਬਹੁਤ ਭਾਰਾ ਰੋਕਿਆ ਨਾ ਜਿਹੜਾ ਆਪਣੇ ਭਾਰ ਨਾਲ ਹੀ ਡਿੱਗ ਪੈਂਦਾ, ਭਾਰ ਨਾਲ ਹੀ ਟੁੱਟ ਜਾਂਦਾ ਮਾੜੀ ਜਿਹੀ ਹਵਾ ਵਗੀ ਤੋਂ। ਸੋ ਇਹਨਾਂ ਦੇ ਨਾਲ ਵੀ ਇਹੋ ਕੁਝ ਹੀ ਹੋਇਆ। ਹਿੰਦੂਤਵ ਦਾ ਪੱਤਾ ਖੇਡਿਆ ਸੀਗਾ, ਔਰ ਜਿਹੜਾ ਬੇਵਕੂਫ ਹੋਵੇ, ਜ਼ਾਹਿਲ ਹੋਵੇ ਜਾਂ ਫਿਰਕਾ ਪ੍ਰਸਤ ਹੋਵੇ ਜਾਂ ਜ਼ਹਿਰੀ ਹੋਵੇ, ਉਹਨੇ ਆਪਣੀ ਮਾਨਸਿਕਤਾ ਦਿਖਾਈ ਦੇਣੀ ਹੁੰਦੀ ਆ। ਸਾਧਵੀ ਪ੍ਰਗਿਆ ਨੇ ਮੈਦਾਨ ਚ ਆਉਂਦਿਆਂ ਸਾਰੀ ਆਪਣਾ ਅੰਦਰ ਰੂਪ ਹੈ ਜਿਹੜਾ ਉਹ ਦਿਖਾ ਦਿੱਤਾ, ਔਰ ਐਸਾ ਘਿਰੀ ਹੈ ਕਿ ਉਹਨੇ ਭਾਜਪਾ ਨੂੰ ਐਸਾ ਕਸੂਤਾ ਫਸਾਇਆ ਕਿ ਭਾਜਪਾ ਵਿਰੋਧੀ ਕਹਿੰਦੇ ਕਿ ਇਹਨਾਂ ਨੇ ਠੀਕ ਕੀਤਾ, ਸਾਧਵੀ ਪ੍ਰਗਿਆ ਨੂੰ ਟਿਕਟ ਦੇ ਦਿੱਤੀ। ਕਿ ਐਡੇ ਮੌਕੇ ਤੇ ਆ ਕੇ ਜਦੋਂ ਇਹ ਸਾਰਾ ਕੁਝ ਕਰੀ ਬੈਠੇ ਸੀ, ਧਰੂਵੀਕਰਨ ਵਾਲਾ ਪੱਤਾ ਬਿਲਕੁਲ ਖੇਡ ਚੁੱਕੇ ਸੀ, ਐਨ ਮੌਕੇ ਤੇ ਬਾਜੀ ਪਲਟ ਗਈ। ਕਿਉਂਕਿ ਉਹਨੇ ਹਿੰਮਤ ਕਰਕਰੇ ਬਾਰੇ ਜਿਹੜਾ ਬਿਆਨ ਦਿੱਤਾ, ਪੂਰਾ ਦੇਸ਼ ਉਹਦੀ ਨਿਖੇਧੀ ਕਰਨ ਡਿਆ। ਤੇ ਸਾਰੇ ਕਹਿੰਦੇ ਆ ਕਿ ਇਹੋ ਜੀ ਜ਼ਾਹਿਲ ਬੀਬੀ ਨੂੰ ਇਹਨਾਂ ਨੇ ਲਿਆ ਕੇ ਜਿਹੜਾ ਸਾਡੇ ਸਿਰ ਤੇ ਬਿਠਾਇਆ, ਇਹ ਬਹੁਤ ਗਲਤ ਕੀਤਾ। ਜਿਹਨੂੰ ਇਹ ਨਹੀਂ ਪਤਾ ਇਹ ਹਿੰਮਤ ਕਰਕਰੇ ਕੌਣ ਆ। ਹਿੰਮਤ ਕਰਕਰੇ ਨੇ ਬੇਸ਼ੱਕ ਇਹਨਾਂ ਨੂੰ ਫੜਿਆ ਹੋਵੇ, ਪਰ ਇਹ ਕਹਿੰਦੀ ਆ ਕਿ ਉਹਨੂੰ ਮੈਂ ਹੀ ਸ਼ਰਾਪ ਦਿੱਤਾ ਸੀਗਾ ਕਿ ਤੇਰਾ ਸਰਵਨਾਸ਼ ਹੋਊਗਾ। ਯਾਨੀ ਜਿਹੜਾ ਬੰਦਾ ਗੋਲੀ ਖਾ ਕੇ ਦੇਸ਼ ਲਈ ਮਰਿਆ, ਉਹਨੂੰ ਕਹਿੰਦੀ ਹੈ ਕਿ ਇਹਦਾ ਸਰਵਨਾਸ਼ ਹੋਊਗਾ। ਉਹ ਬਾਜੀ ਇਹਨਾਂ ਨੂੰ ਪੁੱਠੀ ਪਈ ਆ। ਖੈਰ ਇਹ ਸਮਾਂ ਵੀ ਕਈ ਵਾਰ ਜਿਹੜਾ ਨਾ ਉਹ ਕਾਲ ਬਣ ਕੇ ਟੱਕਰਦਾ। ਤਾਂ ਦੂਜੀ ਚੀਜ਼ ਜਿਹੜੀ ਤੁਸੀਂ ਮੇਰੇ ਬਾਰੇ ਕਹੀ ਆ, ਮੈਨੂੰ ਅਜੇ ਮਾੜਾ ਜਿਹਾ ਹੱਸਣ ਖੇਡਣ ਦਿਓ ਮੇਰੇ ਖਿਆਲ ਦੇ ਨਾਲ, ਕਿਉਂਕਿ ਪੋਲਿਟਿਕਸ ਦੇ ਵਿੱਚ ਪੈ ਕੇ ਬੰਦਾ ਨਾ ਜਿਹੜਾ ਉਹ ਨਕਲੀ ਹਾਸੇ ਹੱਸਦਾ, ਮੈਂ ਅਜੇ ਅਸਲੀ ਹਾਸੇ ਹੱਸਣਾ ਚਾਹੁੰਦਾ। ਵੀ ਪਰ ਮਿੰਟੂ ਜੀ ਨਾਲ ਇਹ ਵੀ ਗੱਲਾਂ ਹੁੰਦੀਆਂ ਵੀ ਜੇ ਐਕਚੁਅਲ ਦੇ ਵਿੱਚ ਤਬਦੀਲੀ ਲਿਆਉਣੀ ਆ ਫਿਰ ਕਿਸੇ ਨਾ ਕਿਸੇ ਨੂੰ ਤਾਂ ਉੱਠਣਾ ਪੈਣਾ ਹੀ ਆ। ਪਹਿਲਾਂ ਖੁਦ ਨੂੰ ਬਦਲ ਲਈਏ, ਫਿਰ ਆਪਣੇ ਹਾਲਾਤ ਥੋੜੇ ਜਿਹੇ ਬਦਲੀਏ ਵਾਲਾ ਜਿਹੜਾ ਉਹ ਵੀ ਬਦਲਣਾ ਚਾਹੀਦਾ, ਜ਼ਰੂਰ ਬਦਲਣਾ ਚਾਹੀਦਾ। ਜਦੋਂ ਹਾਲਾਤ ਹੋਣਗੇ, ਜਦੋਂ ਸਮਾਂ ਇਜਾਜ਼ਤ ਦੇਊਗਾ। ਹਾਲੇ ਤੇ ਜਵਾਕ ਜਿਹੜੇ ਆ, ਕਿਉਂਕਿ ਮੈਂ ਤਿਆਗੀ ਪੁਰਸ਼ ਨੀਗਾ, ਮੈਂ ਐਵੇਂ ਕਵਾਂ, ਮੈਂ ਫੜਾ ਨਹੀਂ ਮਾਰ ਸਕਦਾ, ਕਿਉਂਕਿ ਬਦਲਾਅ ਉਹ ਲਿਆ ਸਕਦੇ ਜਿਹੜੇ ਤਿਆਗੀ ਪੁਰਸ਼ ਹੁੰਦੇ ਆ। ਮੈਂ ਤੇ ਗ੍ਰਸਤੀ ਵਾਲਾ ਆਦਮੀ ਆ, ਤੇ ਇਸ ਕਰਕੇ ਹਾਲੇ ਗ੍ਰਸਤੀ ਦੇ ਵਿੱਚ ਵੱਜਾਂ। ਥੋੜਾ ਜਿਹਾ ਜਦੋਂ ਆਜ਼ਾਦ ਹੋਇਆ, ਮੇਰਾ ਵੀ ਜੀ ਕਰਦਾ, ਮੇਰੀ ਵੀ ਰੂਹ ਕਰਦੀ ਆ ਕਿ ਆਪਾਂ ਵੀ ਕੁਛ ਨਾ ਕੁਛ ਕੰਟਰੀਬਿਊਟ ਕਰੀਏ। ਮੈਨੂੰ ਇਲੈਕਸ਼ਨ ਲੜਨ ਨਾਲ ਨਹੀਂ ਹੈ, ਲੇਕਿਨ ਵੱਧ ਤੋਂ ਵੱਧ ਸਮਾਂ ਜਿਹੜਾ ਲੋਕਾਂ ਨੂੰ ਦੇ ਸਕੀਏ, ਕਿਉਂਕਿ ਘਰ ਦੇ ਵਿੱਚ ਰੋਜੀ ਰੋਟੀ ਲਈ ਜਦੋਂ ਆਪਾਂ ਉਲਝ ਜਾਂਦੇ ਹਾਂ ਤਾਂ ਬਹੁਤਾ ਸਮਾਂ ਪਰਿਵਾਰ ਨੂੰ ਦਿੰਦੇ ਹਾਂ, ਜਦਕਿ ਸਮਾਜ ਨੂੰ ਸਮਾਂ ਦੇਣਾ ਉਹ ਵੀ ਸਾਡਾ ਇਖਲਾਕੀ ਫਰਜ਼ ਆ। ਜਦੋਂ ਵੀ ਸਮਾਂ ਬਣੂਗਾ, ਜਦੋਂ ਵੀ ਇਤਫਾਕ ਬਣੂਗਾ, ਆਪਾਂ ਜ਼ਰੂਰ ਜਾਵਾਂਗੇ, ਸਮਾਜ ਦੇ ਨਾਲ ਖੜਾਂਗੇ, ਸਿਆਸਤ ਨਾਲ ਖੜੀਏ ਜਾਂ ਨਾ। ਜੀ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਮੇਰੇ 2-3 ਕੁਐਸਚਨ ਨੇ। ਤੁਸੀਂ ਪਿਛਲੀ ਵਾਰੀ ਮੇਰੇ ਜਲਦੀ ਸਵਾਲ ਪੁੱਛੋ। ਸਵਾਲ ਜੀ ਸਵਾਲ ਪੁੱਛੋ। ਸਵਾਲ ਪਹਿਲਾ ਇਹ ਹੈ ਕਿ ਇਹ ਪਹਿਲਾ ਜਿਹੜਾ ਬਾਦਲ ਹੈ ਅਕਾਲੀ ਦਲ, ਅਸਲ ਵਿੱਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਹੈਗਾ, ਅਕਾਲੀ ਦਲ ਹੈ। ਇਹਨਾਂ ਨੇ ਬਾਦਲ ਵਗੈਰਾ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ, ਚਿੱਠੀ ਲਿਖ ਕੇ ਮੇਰਾ, ਉਸ ਦੇ ਬਾਵਜੂਦ ਸਾਰਾ ਪੰਜਾਬ ਸੁੱਤਾ ਰਿਹਾ, ਕਿਸੇ ਨੇ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ। ਦੂਜਾ ਜੀ 13 ਸਿੰਘ 1978 ਚ ਵਿਸਾਖੀ ਤੇ ਬੁਲਾਏ ਸੀ, ਨਿਰੰਕਾਰੀਆਂ ਨੂੰ ਮਾਰਿਆ ਸੀ, ਉਦੋਂ ਨਿਰੰਕਾਰੀਆਂ ਨੂੰ ਬਾਦਲ ਕੱਢਣ ਵਾਲਾ ਸੀ ਬਾਹਰ, ਬਾਦਲ ਨੇ ਖੁਦ ਉਹਨੂੰ ਦਿੱਲੀ ਕੱਢਿਆ। ਦੋ, ਇਹ ਵੀ ਸਾਰੀ ਦੁਨੀਆ ਨੂੰ ਪਤਾ ਸੀ, ਸਾਰੇ ਪੰਜਾਬ ਨੂੰ ਪਤਾ ਸੀ, ਲੇਕਿਨ ਕੋਈ ਨਹੀਂ ਬੋਲਿਆ। ਤੀਜਾ ਜਿਹੜਾ ਇਹ ਆਪਣਾ ਬਾਦਲ ਹੈ, ਇਹ ਹੁਣ ਵੀ ਮਰਨ ਦੇ ਕਿਨਾਰੇ ਪਹੁੰਚਿਆ ਹੈ ਤੇ ਅੱਗੋਂ ਉਮੀਦ ਕਰਦਾ ਹੈ ਕਿ ਸ਼ਾਇਦ ਮੈਂ ਵੀ ਸਿਆਸਤ ਮੇਰਾ ਮੁੰਡਾ ਆ ਗਿਆ ਤੇ ਮੈਂ ਵੀ 4 ਦਿਨ ਕੱਢ ਲੈਣਾ। ਇਹ ਵਾਕਈ ਹੋ ਸਕਦਾ। ਚੌਥਾ ਸਵਾਲ ਹੈ ਜੀ, ਜਿਹੜਾ ਬੀਜੇਪੀ ਹੈ, ਮੋਦੀ ਨੇ ਜਿਹੜੀ ਵੋਟਿੰਗ ਵੋਟ ਮੋਦੀ ਕੀ ਕਹਿੰਦੇ ਨੇ ਨੋਟਬੰਦੀ ਕੀਤੀ ਸੀ, ਨੋਟਬੰਦੀ 'ਚ ਕਿੰਨੇ ਬੰਦੇ ਮਾਰੇ ਗਏ ਨੇ ਲਾਈਨਾਂ 'ਚ ਖੜੇ ਬਜ਼ੁਰਗ, ਤੇ ਕਿੰਨਿਆਂ ਨਾਲ ਕਿੰਨਾ ਬੁਰਾ ਹੋਇਆ ਉਹ ਕੋਈ ਹਿਸਾਬ ਕਿਤਾਬ ਅਜੇ ਤੱਕ ਕਿਸੇ ਨੇ ਸਾਹਮਣੇ ਨਹੀਂ ਲਿਆਂਦਾ, ਨਾ ਕੋਈ ਅਖਬਾਰਾਂ 'ਚ, ਨਾ ਰੇਡੀਓ ਤੇ, ਨਾ ਟੀਵੀ ਤੇ। ਇਹ 4 ਸਾਲਾਂ ਦਾ ਜਵਾਬ ਦਿਆ ਜੇ ਪਲੀਜ਼, ਕਾਲ ਕੱਟਿਆ ਜੇ। ਦੇਖੋ, ਪ੍ਰਕਾਸ਼ ਸਿੰਘ ਬਾਦਲ ਨੂੰ ਲੀਡਰ ਵੀ ਲੋਕਾਂ ਨੇ ਬਣਾਇਆ ਤੇ ਘਰ ਵੀ ਇੱਕ ਤਰ੍ਹਾਂ ਨਾਲ ਇਹਨਾਂ ਨੇ ਬਿਠਾਇਆ, ਦਿਖਾ ਵੀ ਦਿੱਤੀ, ਜ਼ਮੀਨ ਵੀ ਦਿਖਾ ਦਿੱਤੀ। ਆਂਦੇ ਹੁੰਦੇ ਆ ਕਿ ਮੰਜੇ ਤੋਂ ਭੋਏ ਕੋਈ ਬਹੁਤੀ ਦੂਰ ਨਹੀਂ ਹੁੰਦੀ, ਤਾਂ ਮੰਜੇ ਤੋਂ ਭੋਏ ਵੀ ਦਿਖਾਈ ਆ, ਲੋਕਾਂ ਨੇ ਦਿਖਾਈ ਆ। ਜਿਹੜੀਆਂ ਆਹ ਗੱਲਾਂ ਤੁਸੀਂ ਕਰਦੇ ਕਿਉਂ ਨਹੀਂ ਯਾਦ? ਅਸੀਂ ਤੀਜੀ ਪੀੜ੍ਹੀ 'ਚ ਆ, ਤੀਜੀ ਪੀੜ੍ਹੀ 'ਚੋਂ ਆ ਉਸ ਇਤਿਹਾਸ ਤੋਂ ਬਾਅਦ। ਸਾਨੂੰ ਪੁੱਛ ਲਓ, ਚਿੱਠੀਆਂ ਇੱਥੇ ਤੁਹਾਨੂੰ ਹੁਣ ਇੰਟਰਨੈਟ ਤੋਂ ਕੱਢ ਕੇ ਦੇ ਦਿੰਦੇ ਆ, ਜਿਹਨਾਂ ਨੇ ਲਿਖੀਆਂ, ਸਭ ਕੁਛ ਪਤਾ ਆ, ਸਭ ਕੁਛ ਯਾਦ ਆ ਲੋਕਾਂ ਨੂੰ, ਸਾਰੀਆਂ ਗੱਲਾਂ ਚੇਤੇ ਆ। ਐਸੀ ਗੱਲ ਨਹੀਂ ਹੈ ਕਿ ਲੋਕ ਭੁੱਲ ਗਏ ਆ, ਲੋਕਾਂ ਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ। ਲੋਕਾਂ ਨੂੰ ਜੇ ਪਤਾ ਆ ਕਿ ਬੇਅਦਬੀ ਕਿਹਦੇ ਰਾਜ ਦੇ ਵਿੱਚ ਹੋਈ, ਉਸ ਕਾਂਡ ਨੂੰ ਜੋ ਬਾਈਬਲ ਦੇ ਵਿੱਚ ਵਰਤਿਆ, ਉਸ ਕਾਂਡ ਨੂੰ ਰੁਕਵਾਉਣ ਵਾਸਤੇ ਕਿਹਦੀ ਜ਼ਿੰਮੇਵਾਰੀ ਸੀ, ਕੌਣ ਫੇਲ ਰਿਹਾ, ਉਹ ਸਭ ਲੋਕਾਂ ਨੂੰ ਪਤਾ। ਤਾਂ ਹੀ ਐਡਾ ਵੱਡਾ ਇਤਿਹਾਸਿਕ ਡਿਫੀਟ ਇਹਨਾਂ ਨੂੰ ਫੇਸ ਕਰਨਾ ਪਿਆ ਵਾ। ਸੋ ਲੋਕ ਇਹਨਾਂ ਚੀਜ਼ਾਂ ਤੋਂ ਜਾਣੂ। ਅੱਜ ਦੇ ਦੌਰ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਲੋਕ ਸੁੱਤੇ ਹੀ ਪਏ ਆ। ਤਾਦਾਦ ਕਈ ਵਾਰ ਘੱਟ ਵੱਧ ਹੋ ਸਕਦੀ ਹੈ ਸਰਦਾਰ ਸਾਹਿਬ, ਉਹ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਤਾਦਾਦ ਕਈ ਵਾਰ ਸੁੱਤਿਆਂ ਦੀ ਵੱਧ ਜਾਂਦੀ ਹੈ, ਕਈ ਵਾਰ ਜਾਗਦਿਆਂ ਦੀ ਵੱਧ ਜਾਂਦੀ ਹੈ। ਇਹ ਸਮਾਂ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ। ਰਹੀ ਗੱਲ ਤੁਸੀਂ ਜਿਹੜੀ ਉਹ ਕੀਤੀ ਆ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਨੋਟਬੰਦੀ ਵਾਲੀ, ਭਾਰਤੀ ਜਨਤਾ ਪਾਰਟੀ ਸਰਕਾਰ ਦੀ, ਦੇਖੋ ਕਿਉਂ ਨਹੀਂ ਗੱਲ ਕੀਤੀ? ਅਸੀਂ ਤੇ 36 ਵਾਰ ਇਸ ਪ੍ਰੋਗਰਾਮ 'ਚ ਗੱਲ ਕੀਤੀ ਆ ਕਿ ਨੋਟਬੰਦੀ ਇੱਕ ਬਹੁਤ ਵੱਡਾ ਫਰਾਡ ਸੀ। ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਕਿ ਨੋਟਬੰਦੀ ਇੱਕ ਘਪਲਾ ਸੀਗੀ। ਨੋਟਬੰਦੀ ਨੇ ਸਾਡੇ ਦੇਸ਼ ਦੀ GDP ਦਾ ਨੁਕਸਾਨ ਕੀਤਾ, ਲੱਖਾਂ ਨੌਕਰੀਆਂ ਖਾ ਗਈ, ਸਾਡੇ ਦੇਸ਼ ਦੀ ਆਰਥਿਕਤਾ ਨੂੰ ਪੁੱਠਾ ਗੇੜਾ ਦੇ ਗਈ। ਕੀ ਕਹੀਏ ਹੁਣ? 150 ਬੰਦਾ ਜਿਹੜਾ ਉਹ ਲਗਭਗ 150 ਬੰਦਾ ਜਿਹੜਾ ਉਹ ਜਾਨ ਗਵਾ ਗਿਆ। ਬਹੁਤ ਕੁਛ ਹੋਇਆ, ਖੱਟਿਆ ਕੱਖ ਨਹੀਂ ਉਹਦੇ ਵਿੱਚ। ਪਰ ਹੁਣ ਕਰੀਏ ਕੀ? ਉਹ ਸਾਹਿਬ ਹੈ ਜਿਹੜਾ ਉਹ ਮੰਨਦਾ ਹੀ ਨਹੀਂ ਗਾ ਨੋਟਬੰਦੀ ਦੀ, ਤਾਂ ਹੁਣ ਗੱਲ ਹੀ ਨਹੀਂ ਕਰਦਾ। ਤੇ ਲੋਕ ਵੀ ਆ ਉਹ ਬਸ ਭਾਰਤ ਮਾਤਾ ਕੀ ਜੈ, ਮੋਦੀ 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 ਕਰੀ ਜਾਂਦੇ ਆ। ਉਹਨੂੰ ਖਿਲਾਰ ਕੇ ਕਿਸੇ ਸਭਾ ਦੇ ਵਿੱਚ ਪੁੱਛ ਲੈਣ, ਉਹਨੂੰ ਕਹਿਣ ਇੱਕ ਪ੍ਰੈਸ ਕਾਨਫਰੰਸ ਹੀ ਕਰਦੇ ਨੋਟਬੰਦੀ ਦੇ ਮਾਮਲੇ ਤੇ, ਕਿ ਤੂੰ ਕਹਿੰਦਾ ਸੀਗਾ ਕਿ ਆਹ ਵੀ ਕਰ ਦੂੰਗਾ, ਆਹ ਵੀ ਕਰ ਦੂੰਗਾ, ਆਹ ਵੀ ਕਰ ਦੂੰਗਾ, ਨੋਟਬੰਦੀ ਨਾਲ ਹੋਇਆ ਕੀ ਆ? ਜਰਾ ਡਾਕੂਮੈਂਟਸ ਲਿਆ ਕੇ ਦੱਸਤਾ ਦੇ ਦੇਸ਼ ਨੂੰ। ਜੀ ਦੱਸਣਾ ਥੋੜ੍ਹੀ ਆ। ਤੇ ਅਫਸੋਸ ਵਾਲੀ ਗੱਲ ਇਹੀ ਆ ਮਿੰਟੂ ਜੀ, ਵੀ ਵਿਰੋਧੀ ਧਿਰ ਵੀ ਉਸੇ ਤਰੀਕੇ ਨਾਲ ਚੁੱਪ ਆ। ਉਹਨਾਂ ਨੂੰ ਤਾਂ ਏਡਾ ਵੱਡਾ ਜਿਹੜਾ ਉਹ ਮੁੱਦਾ ਬਣਾਉਣਾ ਚਾਹੀਦਾ ਸੀ, ਉਹ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਵੀ ਉਹ ਪੂਰੇ ਫੇਲ ਰਹੇ ਨੇ ਵੀ ਉਹਨਾਂ ਨੂੰ ਇਹਨਾਂ ਦਾ ਕਿਤੇ ਜਵਾਬ ਉਹਨਾਂ ਤੋਂ ਲੈ ਸਕਣ। ਅਗਲੇ ਕਾਲਰ ਨੇ ਜੱਗਾ, ਸਤਿ ਸ਼੍ਰੀ ਅਕਾਲ ਜੀ। ਹਾਂ, ਜਸਕਰਨ ਸਿੰਘ ਸਤਿ ਸ਼੍ਰੀ ਅਕਾਲ। ਆਪਣੇ ਮਿੰਟੂ ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਇਹ ਆ, ਆਪਣਾ ਜਿਹੜਾ ਆਪਣਾ ਸੰਵਿਧਾਨ ਆ, ਚਲੋ ਉੱਦਾਂ ਅਸੀਂ ਤਾਂ ਬਾਹਰ ਰਹਿਣ ਵਾਲੇ ਆ, ਫਿਰ ਤੁਸੀਂ ਇੱਥੇ ਪੰਜਾਬ 'ਚ ਰਹਿੰਦੇ ਆ, ਵੀ ਇੰਡੀਅਨ ਪੈਨਲ ਕੋਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਕਾਨੂੰਨ ਇਹਨਾਂ ਨੇ ਪਾਸ ਕੀਤਾ ਹੈਗਾ ਵੀ ਜਿਹੜਾ ਲੀਡਰ ਜਦੋਂ ਮਤਲਬ ਖੜਦੇ, ਜਿੱਦਾਂ ਹੁਣ ਅੱਜ ਕੱਲ੍ਹ ਕਾਮਾ ਰੌਲੀ ਪਈ ਆ, ਪਤਾ ਨਹੀਂ ਕਿੰਨੀਆਂ ਪਾਰਟੀਆਂ, ਮੈਨੂੰ ਤਾਂ ਨਾਮ ਨਹੀਂ ਯਾਦ ਹੈਗੇ, ਵੀ ਇਹ ਜਿਹੜੇ ਨਵੇਂ ਬੰਦੇ ਉੱਠੇ ਜਾਂ ਪੁਰਾਣੇ ਜਿਹੜੀਆਂ ਮਤਲਬ ਪਾਰਟੀਆਂ ਰਵਾਇਤੀ ਹੈਗੀਆਂ, ਤੇ ਇਹਨਾਂ ਦੇ ਕੋਲੋਂ ਮਤਲਬ ਕੋਈ ਵੀ ਇਨਸਾਨ ਖੜ ਕੇ ਜਾ ਕੇ ਮਤਲਬ ਇੱਕ ਪੇਪਰ ਮਤਲਬ ਜਾਂ ਦੂਜਾ ਆਪਣੇ ਨੋਟ ਹੁੰਦੇ ਆਪਣੇ 5-10 ਰੁਪਈਏ ਵਾਲੇ ਜਾਂ 100 ਰੁਪਈਏ ਵਾਲੇ,
ਉੱਤੇ ਲਿਖਾ ਲੈਣ ਵੀ ਤੁਸੀਂ ਆਹ ਚੀਜ਼ ਮਤਲਬ ਕਹਿ ਰਹੇ ਆ ਕਿ ਸਾਨੂੰ ਦੇਣੀ ਆ, ਆਹ ਮਤਲਬ ਫੈਸਿਲਿਟੀ ਪ੍ਰੋਵਾਈਡ ਕਰਨੀ ਆ, ਆਹ ਸਾਡੇ ਹੱਕ ਜਿਹੜੇ ਆ ਮਤਲਬ ਆਜ਼ਾਦ ਕਰਾਉਣੇ ਆ, ਵੀ ਜਦੋਂ ਉਹ ਜਿੱਤ ਜਾਂਦੇ ਆ ਉਹਨਾਂ ਤੇ ਕੋਈ ਕਾਨੂੰਨ ਇਸ ਤਰ੍ਹਾਂ ਦਾ ਲਾਗੂ ਹੁੰਦਾ ਕਿ ਜੇ ਉਹ ਨਹੀਂ ਕਰਦੇ ਤਾਂ ਉਹ ਜੇਲ੍ਹ 'ਚ ਜਾਣ ਜੀ। ਤੇ ਬਾਕੀ ਦੂਜੀਆਂ ਜਿਹੜੀਆਂ ਆਹ ਜੁੱਤੀਆਂ ਵਾਲਾ ਚੱਕਰ ਚੱਲ ਰਿਹਾ, ਇਹ ਮੋਚੀਪੁਣਾ ਤਾਂ ਕਰਨਾ ਚਾਹੀਦਾ ਬੰਦ, ਇਹਦੇ 'ਚ ਮੈਂ ਹੱਕ 'ਚ ਨਹੀਂ ਹੈਗਾ। ਵੀ ਜੇ ਕਿਸੇ ਨੇ ਕਰਨਾ ਫਿਰ ਮੈਂ ਊਧਮ ਸਿੰਘ ਵਰਗਾ ਲਾਹੌਰ ਜੰਪ ਹੈ ਨਾ, ਸਿੱਧਾ ਗੋਲੀ ਸਿਰ 'ਚ ਮਾਰੇ, ਅਕਲ ਆ ਜਾਏ ਸਾਰਿਆਂ ਨੂੰ ਵੀ ਲੈ ਵੀ ਅਸੀਂ ਇਹ ਗਲਤ ਕੰਮ ਕੀਤੇ ਆ। ਚਾਹੇ ਮਤਲਬ ਮੈਨੂੰ ਪਤਾ ਵੀ ਇੱਕ ਦੂਜੇ ਦੀ ਪੋਲੀਟਿਕਸ ਆ, ਪਰ ਜੇ ਪੋਲੀਟਿਕਸ ਮੋਚੀਆਂ ਵਾਲੀ ਕਰਨੀ ਉਹਦੇ ਨਾਲ ਲਾਹੌਰਾਂ ਵਾਲੀ ਕਰ ਲੈਣ ਜੀ, ਕੰਮੇ ਹੀ ਖਤਮ ਕਰ। ਥੋੜਾ ਮਾਨ, ਸਤਿ ਸ੍ਰੀ ਅਕਾਲ। ਤੁਸੀਂ ਥੋੜਾ ਮਾਰ ਕੇ ਚਲੇ ਜਾਂਦੇ ਹੋ ਜੀ। ਨਹੀਂ ਜੀ, ਨਾ ਅਸੀਂ ਨਹੀਂ ਮਾਰਦੇ, ਨਾ ਥੋੜਾ ਮਰਵਾਈਏ ਨਾ ਗੋਲੀ ਮਰਵਾਈਏ। ਅਸੀਂ ਤੇ ਕਹਿੰਦੇ ਆ ਕਿ ਲੋਕ ਜਿਹੜੇ ਆ ਉਹ ਸਵਾਲ ਮਾਰਨ, ਅੱਗੋਂ ਸਵਾਲ ਮਾਰਨ। ਜਿਹੜਾ ਤੁਸੀਂ ਪਹਿਲੀ ਗੱਲ ਕਹੀ ਆ ਉਹ ਗੱਲ ਵਜਨਦਾਰ ਆ ਕਿ ਲੋਕ ਜਿਹੜੇ ਆ ਉਹ ਕਾਗਜ਼ ਪੈਨ ਲੈ ਕੇ ਖੜ ਜਾਣ, ਹਲਫਨਾਮਾ ਨਾ ਵੀ ਲਿਖਾਉਣ, ਇਹਨਾਂ ਦੀਆਂ ਨੀਤੀਆਂ ਜਿਹੜੀਆਂ ਘੱਟੋ ਘੱਟ ਉਹ ਤੇ ਕਾਗਜ਼ ਤੇ ਉਤਾਰ ਕੇ ਦੇਖਣ, ਉਹਨਾਂ ਦਾ ਉਹ ਮੁਲਾਂਕਣ ਕਰਨ, ਵਿਸ਼ਲੇਸ਼ਣ ਕਰਨ ਕਿ ਕੀ ਵਾਕਿਆ ਹੀ ਏਦਾਂ ਹੁੰਦਾ ਜਿੱਦਾਂ ਇਹ ਕਹਿੰਦੇ ਆ। ਸੋ ਜੇ ਇੰਨੇ ਕੁ ਲੋਕ ਸਿਆਣੇ ਹੋ ਜਾਣ ਤੇ ਲੋੜ ਹੀ ਨਹੀਂ ਪੈਣੀ ਹਲਫਨਾਮਿਆਂ ਦੀ। ਬਾਕੀ ਹਲਫਨਾਮੇ, ਸੌਹਾਂ, ਵਾਅਦੇ, ਕਸਮਾਂ, ਇਹਨਾਂ ਲਈ ਕੀ ਆ? ਮਾਣਕ ਨੇ ਆਖਿਆ ਸੀਗਾ ਠੱਗਾਂ ਚੋਰਾਂ ਯਾਰਾਂ ਦਾ ਕਸਮਾਂ ਨਾਲ ਵਿਹਾਰ, ਇਹਨਾਂ ਦਾ ਕਸਮਾਂ ਨਾਲ ਵਿਹਾਰ ਆ। ਇੱਥੇ ਹਲਫਨਾਮੇ ਦੇ ਵਿੱਚ ਦੇਖੋ, ਸਿਮਰਤੀ ਇਰਾਨੀ ਉਹ ਇੱਕ ਥਾਂ ਤੇ ਉਹ ਯੈਲ ਯੂਨੀਵਰਸਿਟੀ ਤੋਂ ਡਿਗਰੀ ਯਾਫਤਾ ਬਣ ਜਾਂਦੀ ਆ, ਫਿਰ ਕਦੇ BCom ਕਹਿ ਦਿੰਦੀ ਆ, ਕਦੇ BA ਫਸਟ ਈਅਰ ਕਹਿ ਦਿੰਦੀ ਆ ਹਲਫਨਾਮਿਆਂ ਦੇ ਵਿੱਚ। ਇੱਥੇ ਮੋਦੀ ਦੀ ਜਾਇਦਾਦ ਨੂੰ ਲੈ ਕੇ ਰੌਲਾ ਪੈਣ ਡਿਆ ਕਿ ਉਹਨੇ ਜਾਣਕਾਰੀ ਲਿਖਾਈ ਆ। ਇੱਥੇ ਸੁਖਪਾਲ ਖਹਿਰੇ ਦੀ ਸਿੱਖਿਅਤ ਯੋਗਤਾ ਨੂੰ ਲੈ ਕੇ ਰੌਲਾ ਪੈਂਦਾ, ਉਹਦੇ ਸਾਰੇ ਤੁਸੀਂ ਹਲਫਨਾਮੇ ਚੈੱਕ ਕਰ ਲਓ, ਪਿਛਲੇ 3 ਤੁਹਾਨੂੰ ਪਤਾ ਲੱਗ ਜੂਗਾ, ਔਨ ਰਿਕਾਰਡ ਪਏ ਆ। ਸੋ ਹਲਫਨਾਮਿਆਂ 'ਚ ਕਿਹੜਾ ਸੱਚ ਬੋਲਦੇ ਆ? ਹਲਫਨਾਮੇ ਲਿਖਾ ਲਵਾਂਗੇ, ਪਰ ਇਹਨਾਂ ਨੂੰ ਬਸ ਟਿਕਾਣੇ ਜੇ ਕੋਈ ਲਿਆ ਸਕਦਾ ਤੇ ਉਹ ਆ ਤਾਲੀਮ, ਜਾਗਰਤੀ, ਜਾਗਰੂਕਤਾ। ਜਦੋਂ ਲੋਕਾਂ ਦੇ ਵਿੱਚ ਆਊਗੀ, ਲੋਕ ਇਹਨਾਂ ਨੂੰ ਨਕਾਰਨਗੇ, ਲੋਕ ਇਹਨਾਂ ਨੂੰ ਸਵਾਲ ਕਰਨਗੇ, ਲੋਕ ਇਹਨਾਂ ਤੋਂ ਰਿਪੋਰਟ ਕਾਰਡ ਮੰਗਣਗੇ, ਲੋਕ ਕੱਟੜਤਾ ਦੇ ਮਗਰ ਨਹੀਂ ਲੱਗਣਗੇ, ਲੋਕ ਵੰਡੀਆਂ 'ਚ ਨਹੀਂ ਆਉਣਗੇ, ਉਦੋਂ ਹੀ ਇਹ ਮਸਲਾ ਠੀਕ ਹੋ ਸਕਦਾ। ਡੈਮੋਕ੍ਰੇਸੀ ਉਦੋਂ ਹੀ ਮੈਚਿਓਰ ਹੁੰਦੀ ਆ ਜਦੋਂ ਲੋਕ ਬੌਧਿਕ ਪੱਧਰ ਤੇ ਬਹੁਤ ਅੱਗੇ ਚਲੇ ਜਾਂਦੇ ਆ। ਜੀ ਜੀ। ਮਿੰਟੂ ਜੀ, ਇੱਕ ਜੀਤ ਬਰਾੜ ਹੋਣੀ ਫੇਸਬੁੱਕ ਤੇ ਪੁੱਛਦੇ ਨੇ, ਕਹਿੰਦੇ ਗਵਰਨਮੈਂਟ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਕਹਿੰਦੇ ਖੇਡੇ ਨਾਟਕ ਮਿਊਜ਼ੀਅਮ ਦੇ ਉੱਤੇ ਇਤਰਾਜ਼ ਲਾ ਕੇ ਜਿਹੜਾ ਬਜਰੰਗ ਦਲ ਵਾਲੇ ਤੇ ਕਾਲਜ ਪ੍ਰਿੰਸੀਪਲ ਆ ਉਹਨਾਂ ਨੇ ਵਿਦਿਆਰਥੀਆਂ ਤੇ ਮੁਕੱਦਮਾ ਦਰਜ ਕਰਵਾ ਦਿੱਤਾ। ਦੇਖੋ, ਮੈਂ ਪੜ੍ਹ ਰਿਹਾ ਸੀਗਾ ਇੱਕ ਪੋਸਟ, ਕਾਫੀ ਇੱਕ ਸੱਜਣ ਨੇ ਸ਼ਾਇਦ ਮੈਨੂੰ ਟੈਗ ਵੀ ਕੀਤਾ, ਮੈਂਸ਼ਨ ਵੀ ਕੀਤਾ ਸੀਗਾ ਉਹਦੇ ਵਿੱਚ ਜੀ। ਤਾਂ ਪੂਰੀ ਗੱਲ ਦਾ ਤਾਂ ਨਹੀਂ ਮੈਨੂੰ ਪਤਾ, ਪਰ ਮੇਰੇ ਖਿਆਲ ਦੇ ਨਾਲ ਇਹੀ ਆ ਕਿ ਉਹ ਕੋਈ ਨਾਟਕ ਕਰ ਰਿਹਾ ਸੀਗਾ, ਕੋਈ ਸਟੂਡੈਂਟ ਸਮੂਹ, ਜਿਹੜਾ ਵਿਦਿਆਰਥੀ ਸਮੂਹ, ਕਲਾਕਾਰਾਂ ਦਾ ਸਮੂਹ ਕਿਹਾ ਜਾ ਸਕਦਾ, ਉਹਨਾਂ ਤੇ ਇਸ ਤਰ੍ਹਾਂ ਦਾ ਜੇ ਕੋਈ ਮਾਮਲਾ ਦਰਜ ਹੋਇਆ ਤੇ ਸ਼ਾਇਦ ਇਸ ਕਰਕੇ ਕੋਈ ਆਸਿਫਾ ਵਾਲਾ ਕੰਟੈਂਟ ਸੀਗਾ ਸ਼ਾਇਦ। ਉਹਦੇ ਵਿੱਚ ਇਤਿਹਾਸ ਨੂੰ ਲੈ ਕੇ ਕੋਈ ਉਹਨਾਂ ਨੇ ਕਲਾਕ੍ਰਿਤ ਸਿਰਜੀ ਆ। ਤੇ ਇਹ ਮੇਰੇ ਖਿਆਲ ਦੇ ਨਾਲ ਦੇਖੋ ਬੜੀ ਅਚਰਜ ਵਾਲੀ ਗੱਲ ਆ ਕਿ ਸਾਡੇ ਪੰਜਾਬ 'ਚ ਇਸ ਤਰ੍ਹਾਂ ਹੋਇਆ। ਇਹ ਪੰਜਾਬ ਦੀ ਘਟਨਾ ਮੇਰੇ ਲਈ ਬੜੀ ਅਚਰਜ ਵਾਲੀ ਗੱਲ ਆ, ਪਰ ਮੇਰੇ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਮੈਂ ਜਿਸ ਵਿਦਿਅਕ ਸੰਸਥਾਨ ਦੇ ਵਿੱਚ 20-22 ਸਾਲ ਹੈ, ਮੈਂ ਪੜ੍ਹਿਆ ਨਹੀਂ ਉੱਥੇ, ਮਾਫ਼ ਕਰਨਾ, ਉੱਥੇ ਦੂਸਰੇ ਹਿਸਾਬ ਕਿਤਾਬ 'ਚ ਰਿਹਾ ਮੈਂ। ਤਾਂ 20-22 ਸਾਲ ਦੇ ਉਸ ਸਫ਼ਰ ਦੇ ਵਿੱਚ ਮੈਂ ਇੱਕ ਦੌਰ ਐਸਾ ਵੀ ਵੇਖਿਆ ਜਦੋਂ ਅਚਾਨਕ ਕੁਛ ਭਗਵੇਂ ਹਿਰਦੇ ਵਾਲੇ, ਹੁਣ ਹਿਰਦਾ ਭਗਵਾਂ ਕਿਵੇਂ ਹੁੰਦਾ ਉਹ ਮੈਂ ਤੁਹਾਨੂੰ ਬਹੁਤਾ ਐਕਸਪਲੇਨ ਕਰਕੇ ਨਾ ਦੱਸਦਾ ਹੋਇਆ, ਇੰਨਾ ਹੀ ਕਹੂੰਗਾ ਕਿ ਉਹ ਆ ਕੇ ਜਦੋਂ ਬੈਠੇ, ਯਕਦਮ ਖਾਲਸਾ ਨਾਮ ਸੀਗਾ ਉਸ ਇੰਸਟੀਚਿਊਟ ਦਾ, ਕਿੱਦਾਂ ਉਹਦਾ ਰੰਗ ਢੰਗ ਬਦਲਿਆ, ਕਿੱਦਾਂ ਅੰਮ੍ਰਿਤਧਾਰੀ ਜਿਹੜੇ ਉੱਥੇ ਪ੍ਰੋਫੈਸਰ ਸੀਗੇ ਕਿਵੇਂ ਨਿਸ਼ਾਨਾ ਬਣੇ, ਉਹ ਮੈਂ ਦੌਰ ਵੇਖਿਆ। ਤਾਂ ਇਹ ਇੱਕ ਦੌਰ ਜਿਹੜਾ ਆ ਪਿਛਲੇ 8-10 ਸਾਲਾਂ 'ਚ ਆਇਆ ਕਿ ਸਿੱਖਿਆ ਦੇ ਸੰਸਥਾਨਾਂ 'ਚ ਜਿੱਥੇ ਕਿ ਲੈਫਟਿਸਟ ਬਹੁਤ ਹੱਦ ਤੱਕ ਡੋਮੀਨੇਟ ਕਰਦੇ ਸੀਗੇ, ਉਹਨਾਂ ਦੇ ਵਿੱਚ ਆ ਕੇ ਕੁਛ ਇਹੋ ਜਿਹੇ ਬੈਠੇ ਆ ਬੰਦੇ ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ, ਚੂੜਾਂ ਜਿਹੜੀਆਂ ਹਿਲਾ ਦਿੱਤੀਆਂ। ਤਾਂ ਇਹ ਜੋ ਕੁਛ ਵਾਪਰਿਆ, ਜਿੰਨਾ ਕੋ ਮੈਨੂੰ ਸਮਝ ਦੇ ਵਿੱਚ ਆਇਆ ਕਿ ਉਹ ਇੱਕ ਪ੍ਰੋਫੈਸਰ ਦੀ ਸ਼ਹਿ ਤੇ ਹੋਇਆ, ਉਹਨੇ ਹੀ ਕੀਤਾ, ਬਜਰੰਗ ਦਲ ਦੇ ਲੋਕਾਂ ਨੇ ਕੀਤਾ। ਪਰ ਜਿਹੜੀ ਇੱਥੋਂ ਦੀ ਸਰਕਾਰ ਆ ਉਹਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਇਸ ਹਿਸਾਬ ਦੇ ਨਾਲ ਜੇ ਪਾਬੰਦੀਆਂ ਲੱਗਣ ਤੇ ਆਈਆਂ ਤੇ ਫਿਰ ਤੇ ਫਿਲਮਾਂ ਤੇ ਕਿਤਾਬਾਂ ਤੇ ਬਹੁਤ ਸਾਰੀਆਂ ਪਾਬੰਦੀਆਂ ਠੀਕ ਉਸੇ ਤਰ੍ਹਾਂ ਹੀ ਲੱਗਣ ਲੱਗ ਜਾਣਗੀਆਂ ਜਿੱਦਾਂ ਬਾਹਰਲੀਆਂ ਸਟੇਟਾਂ 'ਚ ਲੱਗਦੀਆਂ। ਤਾਂ ਸਾਡੇ ਪੰਜਾਬ ਦੇ ਵਿੱਚ ਮਾਹੌਲ ਖੁੱਲ੍ਹਾ, ਇਹਨੂੰ ਖੁੱਲ੍ਹਾ ਰਹਿਣ ਦੇਣਾ ਚਾਹੀਦਾ। ਉਹ ਦੇਖਦੇ ਹਾਂ ਸਵੇਰੇ, ਬਾਕੀ ਮੈਂ ਇਹਦੇ ਬਾਰੇ ਬਹੁਤੀ ਜਾਣਕਾਰੀ ਲਊਂਗਾ। ਜੋ ਵੀ ਹੋਇਆ ਇਹ ਬਹੁਤ ਮਾੜੀ ਗੱਲ ਆ, ਤੁਸੀਂ ਗੱਲ ਦਾ ਜਵਾਬ ਦਿਓ,
ਵਾਲੀ ਗੱਲ ਹੈ, ਡਿਸਕਸ਼ਨ ਕਰ ਲਓ। ਇਹ ਇਸ ਤਰ੍ਹਾਂ ਹੀ ਕਰਦੇ ਆ। ਅੱਗੇ ਇੱਕ ਬਹੁਤ ਵੱਡਾ ਇਹਨਾਂ ਨੇ ਨਾਸਤਿਕ ਸਮਾਗਮ ਸੱਦਿਆ ਸੀਗਾ ਨਾਸਤਿਕਾਂ ਨੇ। ਹੁਣ ਦੇਖੋ, ਜੇ ਜੋਤਿਸ਼ੀ ਇੱਕ ਬਹੁਤ ਵੱਡਾ ਸਮਾਗਮ ਕਰ ਸਕਦੇ ਉੱਤਰਾਖੰਡ ਦੇ ਵਿੱਚ, ਸਹੀ ਗੱਲ, ਜੋਤਿਸ਼ ਕੁੰਭ ਲਾ ਸਕਦੇ ਆ, ਤਾਂ ਕੀ ਨਾਸਤਿਕ ਆਪਣਾ ਸਮਾਗਮ ਨਹੀਂ ਕਰ ਸਕਦੇ? ਇਹਨਾਂ ਨੇ ਉਹ ਨਾਸਤਿਕ ਸਮਾਗਮ ਨਹੀਂ ਸੀ ਹੋਣ ਦਿੱਤਾ। ਤਾਂ ਸਿੱਧੇ ਤੌਰ ਤੇ ਇਹ ਇੱਕ ਤਰ੍ਹਾਂ ਨਾਲ ਕਹੀਏ ਕਿ ਇੱਕ ਵਿਚਾਰਧਾਰਾ ਦੀ ਤੂਤੀ ਬੋਲਦੀ ਪਈ ਆ, ਜਿਹੜੀ ਕਲਾਕਿਰਤ ਦੀ ਵੀ ਸੰਗੀ ਘੁੱਟੀ ਜਾਂਦੀ ਹੈ, ਜਿਹੜੀ ਵਿਚਾਰਕ ਵਿਰੋਧਤਾ ਸੁਰ ਹੁੰਦੇ ਆ ਉਹਨਾਂ ਨੂੰ ਵੀ ਦਬਾਈ ਜਾਂਦੀ ਹੈ। ਇਹਦੇ ਤੇ ਵਿਰੋਧਤਾ ਜਿਹੜੀ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ, ਜਤਾਉਣੀ ਚਾਹੀਦੀ। ਜੀ ਜੀ। ਅਗਲੇ ਕਾਲਰ ਨੇ ਗੁਰਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਸਵਾਲ ਹੈਗਾ ਵੀ ਜਿਹੜੀ ਅੱਗੇ ਏਅਰਲਾਈਨ ਬੰਦ ਹੋ ਗਈ ਹੈ, ਜੈਟ ਏਅਰਲਾਈਨਸ, ਕਹਿੰਦੇ ਹੁਣ ਇੱਕ ਹੋਰ ਏਅਰਲਾਈਨ ਬੰਦ ਹੋ ਰਹੀ ਹੈ, ਇਹ ਕਿਤੇ ਨਾ ਕਿਤੇ ਚੋਣਾਂ ਨਾਲ ਸੰਬੰਧ ਆ ਜਾਂ ਕੀ ਗੱਲ ਆ ਵੀ ਕਿਉਂ ਏਅਰਲਾਈਨਾਂ ਬੰਦ ਹੋਣੀਆਂ ਇੰਡੀਆ ਵਿੱਚ? ਸਾਰੇ ਏਅਰਪੋਰਟਾਂ ਦੇਖੀਆਂ ਤੇ ਇੰਟਰਨੈਸ਼ਨਲ ਤੇ ਉੱਦਾਂ ਡੋਮੈਸਟਿਕ ਤੇ ਵੀ। ਤੇ ਦੂਜਾ ਕੁਐਸਚਨ ਹੈਗਾ ਵੀ ਆਮ ਆਦਮੀ ਪਾਰਟੀ ਦੇ ਫੰਡਾਂ ਬਾਰੇ ਕੋਈ ਹੋਇਆ ਹੋਵੇ ਦੱਸਿਓ, ਤੇ ਨਾਲੇ ਜੱਗੀ ਜੋਲ ਦੀ ਕੋਈ ਅਪਡੇਟ। ਧੰਨਵਾਦ। ਥੈਂਕ ਯੂ। ਨਹੀਂ, ਦੇਖੋ, ਜੱਗੀ ਜੋਲ ਹੋਰਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦਾ ਕੇਸ ਲੰਮਾ ਚੌੜਾ ਆ, ਉਹ ਹਾਲੇ ਚੱਲੀ ਜਾਂਦਾ। ਕਿਸੇ ਮਾਮਲੇ ਦੇ ਵਿੱਚ ਉਹ ਚਲਾਨ ਪੇਸ਼ ਹੋ ਜਾਂਦਾ, ਕਿਸੇ ਮਾਮਲੇ ਦੇ ਵਿੱਚ ਚਲਾਨ ਲੇਟ ਹੋ ਜਾਂਦਾ, ਟਾਈਮ ਲੈ ਲੈਂਦੇ ਆ। ਉਹ ਤਾਂ ਲੰਮਾ ਚੌੜਾ ਟ੍ਰਾਇਲ ਚੱਲੇਗਾ ਕਿਉਂਕਿ ਕੇਸ ਵੱਖ-ਵੱਖ ਆ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਏਅਰਲਾਈਨਸ ਦੀ, ਮੈਨੂੰ ਪਤਾ ਨਹੀਂ ਦੂਸਰੀ ਕਿਹੜੀ ਬੰਦ ਹੋਣ ਡਈ ਆ। ਵੈਸੇ ਸਭੋ ਸੱਚ ਵੀ ਹੈ, ਇੱਥੇ ਇੱਕ ਦਿਨ ਖਬਰ ਆਉਂਦੀ ਹੈ ਕਿ ਜੈਟ ਏਅਰਵੇਜ਼ ਉੱਡਦਾ ਅਸਮਾਨ ਤੋਂ ਧਰਤੀ ਤੇ ਆ ਡਿੱਗਾ। ਦੂਜੇ ਦਿਨ ਖਬਰ ਆ ਜਾਂਦੀ ਹੈ ਕਿ ਜਿਹੜਾ ਸਾਡਾ ਡਾਕ ਵਿਭਾਗ ਆ ਇਹ ਘਾਟੇ 'ਚ ਚਲੇ ਗਿਆ। ਤੀਜੇ ਦਿਨ ਖਬਰ ਆ ਜਾਂਦੀ ਹੈ BSNL ਦੇ ਵਾਜੇ ਵੱਜ ਗਏ ਆ। ਸੋ ਸਾਰਾ ਕੁਝ ਸੱਚ ਆ। ਪਰ ਏਅਰਲਾਈਨਸ ਦਾ ਜਿੱਥੋਂ ਤੱਕ ਮਸਲਾ ਨਾ, ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਨੂੰ ਯਾਦ ਆ, ਅਮਰੀਕਾ ਦੇ ਵਿੱਚ ਪੈਨ ਅਮਰੀਕਨ ਬੰਦ ਹੋਈ ਸੀਗੀ, ਬੈਲਜੀਅਮ ਦੇ ਵਿੱਚ ਵੀ ਸਬੋਨਾ, ਬਲਗਾਰੀਆ ਦੇ ਵਿੱਚ ਬਾਲਕਨ, ਇਟਲੀ ਦੇ ਵਿੱਚ ਮੇਰੇ ਖਿਆਲ ਦੇ ਨਾਲ ਅਲ ਇਟਾਲੀਆ ਸੀਗੀ। ਇਸ ਤਰ੍ਹਾਂ ਏਅਰਲਾਈਨਸ ਬੰਦ ਹੋਈਆਂ ਨੇ ਕਈ। ਇਹ ਇਕੱਲਾ ਇੰਡੀਆ ਦਾ ਹੀ ਨਹੀਂ ਹੈ, ਪਰ ਇੰਡੀਆ ਦੇ ਵਿੱਚ ਜੇ ਮੰਨ ਲਓ ਕੋਈ ਏਅਰਲਾਈਨਸ ਡਿੱਗੀ ਹੈ, ਜਿੱਦਾਂ ਹੁਣ ਜੈਟ ਦੀ ਉਦਾਹਰਨ ਹੈ, ਮੈਂ ਪੂਰਾ ਇੱਕ ਦਿਨ ਇਹਨਾਂ ਦਾ ਸਾਰਾ ਖਾਕਾ, ਇਹਨਾਂ ਦਾ ਸਾਰਾ ਪਿਛੋਕੜ ਤੁਹਾਨੂੰ ਦੱਸਿਆ ਸੀਗਾ ਕਿ ਜੈਟ ਏਅਰਲਾਈਨਸ ਦਾ ਡਿੱਗਣ ਦਾ ਜਿਹੜਾ ਕਾਰਨ ਆ ਉਹ ਸਭ ਤੋਂ ਵੱਡਾ ਹੈ ਕਿ ਉਸ ਮਾਲਕ ਨੇ ਬੇਵਕੂਫੀ ਕੀਤੀ, ਜਿਹਨੇ ਬਹੁਤ ਵੱਡੇ ਸੰਘਰਸ਼ ਤੋਂ ਬਾਅਦ ਇਹ ਏਅਰਲਾਈਨਸ ਖੜੀ ਕੀਤੀ ਹੈਗੀ। ਉਸ ਬੰਦੇ ਨੇ ਸਭ ਤੋਂ ਗਲਤ ਡਿਸੀਜਨ ਲਿਆ ਸੀਗਾ, ਜਿਹੜਾ 에ਅਰ ਸਹਾਰਾ ਨੂੰ ਮਰਜ ਕੀਤਾ ਸੀ 1000 ਕਰੋੜ ਰੁਪਏ ਦੇ। ਤਾਂ ਫਿਰ ਉਸ ਤੋਂ ਬਾਅਦ ਦੂਸਰਾ ਉਹਦਾ ਗਲਤ ਫੈਸਲਾ ਇਹ ਸੀਗਾ ਕਿ ਉਹ ਆਪਣੇ ਦਿਮਾਗ ਨਾਲ ਹੀ ਚੱਲਿਆ, ਜਿਹੜਾ ਕਿ ਉਹਨੇ 70 ਤੋਂ ਸ਼ੁਰੂ ਕੀਤਾ ਸੀਗਾ ਕਿ ਬਿਜ਼ਨਸ ਖੜਾ ਕਰਨ ਵਾਸਤੇ। ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ, ਰਿਸੈਸ਼ਨ ਤੋਂ ਬਾਅਦ ਕੁਝ ਚੀਜ਼ਾਂ ਬਦਲੀਆਂ ਔਰ ਇੰਡੀਆ ਦੇ ਵਿੱਚ ਹਾਲਤ ਪਿਛਲੇ ਸਾਲ ਕੀ ਸੀਗੀ, ਇੱਕ ਤਾਂ ਏਅਰਲਾਈਨਸ ਦਾ ਮੁਕਾਬਲਾ ਬੜਾ ਕਰੜਾ ਹੋ ਗਿਆ, ਦੂਜਾ ਜਿਹੜਾ ਡਾਲਰ ਬੜਾ ਮਜ਼ਬੂਤ ਹੋ ਗਿਆ ਰੁਪਈਏ ਦੇ ਮੁਕਾਬਲੇ। ਸੋ ਇਹ ਸਾਰੀਆਂ ਚੀਜ਼ਾਂ ਸੀ, ਜ਼ਿਆਦਾ ਤੇਲ ਬਹੁਤ ਮਹਿੰਗਾ ਰਿਹਾ, ਇਹਨਾਂ ਚੀਜ਼ਾਂ ਨੇ ਅਸਰ ਪਾਇਆ। ਪਰ ਸਭ ਤੋਂ ਵੱਡੀ ਗਲਤੀ ਨਰੇਸ਼ ਗੋਇਲ ਨੇ, ਜਿਹੜਾ ਜੈਟ ਏਅਰਵੇਜ਼ ਦਾ ਮਾਲਕ ਸੀ, ਉਹਨੇ ਇਹੋ ਹੀ ਕੀਤੀ ਕਿ ਏਅਰ ਸਹਾਰਾ ਨੂੰ, ਜਿਹੜਾ ਕਿ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਉੱਡਦਾ ਪਿਆ ਸੀਗਾ, ਉਹਨੂੰ ਜਿਹੜਾ ਮਰਜ਼ ਕੀਤਾ, ਉਹ ਬਹੁਤ ਗਲਤ ਡਿਸੀਜਨ ਸੀਗਾ। ਜੀ ਜੀ। ਗੁਰਦਿਆਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਹੈ ਜੀ, ਜਿੱਦਾਂ ਬੀਬੀ ਪ੍ਰਿਗਿਆ ਨੂੰ ਇੰਨਾ ਕੇਸ ਚੱਲਣ ਦੇ ਬਾਵਜੂਦ ਵੀ ਉਹਨੂੰ MP ਦੀ ਟਿਕਟ ਤੇ ਲੜ ਰਹੀ ਹੈ ਚੋਣ, ਏਦਾਂ ਜਥੇਦਾਰ ਹਵਾਰਾ ਜੀ ਨੂੰ ਨਹੀਂ ਲੜ ਸਕਦੇ ਚੋਣ? ਨਹੀਂ, ਮੇਰੇ ਖਿਆਲ ਦੇ ਨਾਲ ਉਹ ਚੋਣ ਨਹੀਂ ਲੜ ਸਕਦੇ। ਔਰ ਤੁਹਾਡੀ ਜਾਣਕਾਰੀ ਮੈਂ ਨਾ ਥੋੜੀ ਜਿਹੀ ਵਧਾ ਦੇਵਾਂ, ਜਿਹੜੀ ਬੀਬੀ ਸਾਧਵੀ ਪ੍ਰਿਗਿਆ ਵਾ, ਇਹਨੂੰ ਸਜ਼ਾ ਨਹੀਂ ਹੋਈ, ਇਹਦਾ ਟ੍ਰਾਇਲ ਚੱਲਦਾ ਹੈ। ਟ੍ਰਾਇਲ ਚੱਲਦੇ ਚ ਤੁਸੀਂ ਚੋਣ ਲੜ ਸਕਦੇ ਹੋ, ਪਰ ਜੇ ਤੁਹਾਨੂੰ 2 ਤੋਂ 3 ਸਾਲ 4 ਸਾਲ 5 ਸਾਲ ਸਜ਼ਾ ਹੋ ਜਾਂਦੀ ਆ, ਫਿਰ ਤੁਸੀਂ ਚੋਣ ਨਹੀਂ ਲੜ ਸਕਦੇ। ਜੀ, ਚੋਣ ਨਹੀਂ ਲੜ ਸਕਦੇ। ਔਰ ਤੁਹਾਡੀ ਜਾਣਕਾਰੀ ਦੱਸਦਾ, ਮੈਂ ਵੀ ਚੋਣ ਨਹੀਂ ਲੜ ਸਕਦਾ। ਜੀ ਜੀ। ਤੇ ਇਹ ਬੀਬੀ ਜਗੀਰ ਕੌਰ ਵੇਲੇ ਵੀ ਏਦਾਂ ਹੀ ਸੀ, ਜਦੋਂ ਪਿਛਲੀ ਇਹਦੀ ਸਜ਼ਾ ਜਾਬਤਾ ਸੀਗੀ ਤੇ ਉਦੋਂ ਪਿਛਲੀ ਵਾਰੀ ਚੋਣ ਨਹੀਂ ਲੜ ਸਕੇ, ਪਰ ਹੁਣ ਬਰੀ ਹੋ ਗਈ, ਚੋਣ ਲੜ ਰਹੇ ਹੈ। ਜੀ ਬਿਲਕੁਲ। ਸੋ ਇਹ ਕਾਨੂੰਨ ਕੁਛ ਅਜਿਹੇ ਜਿਹੜੇ ਜ਼ਰੂਰ ਬਣੇ ਹੋਏ ਆ, ਤਾਂ ਹੀ ਤਾਂ ਰਿਪੋਰਟ ਕਾਰਡ ਦੇ ਵਿੱਚ ਇਹਨਾਂ ਦੇ MPਆਂ ਦੇ MLAਆਂ ਦੇ ਕਈਆਂ ਦੇ ਬੜਾ ਕੁਛ ਜਿਹੜਾ ਉਹ ਕੇਸ ਚੱਲਦੀ ਜਾ ਰਹੇ ਹੁੰਦੇ ਆ। ਮੈਨੂੰ ਨਹੀਂ ਲੱਗਦਾ ਕੋਈ ਜਿਹੜਾ ਬੰਦੇ ਹੋਣਗੇ ਜਿਹੜੇ ਸਿਆਸਤ ਦੇ ਵਿੱਚ ਜਿਹੜੇ ਆ ਉਹ ਇਹਨਾਂ ਦੇ ਕੇਸ ਚੱਲਦੇ ਹੀ ਰਹਿੰਦੇ ਆ। ਮੈਂ ਤੁਹਾਨੂੰ ਇੰਡੀਆ ਦੇ ਪੋਲੀਟੀਕਲ ਸਿਸਟਮ ਦੀ ਇੱਕ ਹੋਰ ਵੰਨਗੀ ਦੱਸਦਾ ਕਿ ਇੱਥੇ ਤੁਹਾਡੇ ਵਾਲਾ ਸਿਸਟਮ ਨਹੀਂ, ਇਹਨਾਂ ਨੂੰ ਕੋਈ ਪਰਵਾਹ ਨਹੀਂ, ਜਿੰਨੇ ਮਰਜ਼ੀ ਕੇਸ ਦਰਜ ਹੋ ਜਾਂਦੇ ਆ। ਜਿਹੜਾ ਯਦੀਯੂਰੱਪਾ
ਉਹਦੇ ਤੇ 18 ਕੇਸ ਚੱਲਦੇ, 18 ਚੋਂ ਇੱਕ 'ਚ ਵੀ ਅੱਜ ਤੱਕ ਚਾਰਜ ਸ਼ੀਟ ਫਾਈਲ ਨਹੀਂ ਹੋਈ ਉਹਦੇ ਖਿਲਾਫ। ਦੇਖ ਲਓ, ਕੇਸ ਪਈ ਜਾਂਦੇ ਆ, ਜੁੜੀ ਜਾਂਦੇ, ਕੇਸ ਨਿਬੜਦੇ ਹੀ ਨਹੀਂ ਹੈ, ਕਿਉਂਕਿ ਨਿਬੜਨ ਦਿੰਦੇ ਹੀ ਨਹੀਂ। ਜੇ ਨਿਬੜਦੇ ਆ ਇੱਕ ਅੱਧੇ 'ਚ ਵੀ ਸਜ਼ਾ ਹੋ ਗਈ ਤੇ ਕੈਰੀਅਰ ਖਤਮ, ਕਿਉਂਕਿ ਇਹ ਕਾਨੂੰਨ ਬਣਿਆ ਕਿ 3 ਸਾਲ ਤੋਂ ਵੱਧ ਜਾਂ 2 ਸਾਲ ਤੋਂ ਵੱਧ ਸਜ਼ਾ ਹੁੰਦੀ ਆ, ਤੁਸੀਂ ਇਲੈਕਸ਼ਨ ਨਹੀਂ ਜੇ ਲੜ ਸਕਦੇ। ਤਾਂ ਇਹ ਫਿਰ ਸਾਰਾ ਜ਼ੋਰ ਇਸ ਤੇ ਗੱਲ ਤੇ ਲਾ ਦਿੰਦੇ ਆ ਕਿ ਨਿਬੜੇ ਨਾ, ਚਾਰਜ ਸ਼ੀਟ ਹੀ ਨਹੀਂ ਜਦੋਂ ਫਾਈਲ ਕਰਦੇ। ਆ ਤੁਸੀਂ ਦੇਖ ਲਓ ਹੋਰ ਕੀ ਆ, ਕੈਪਟਨ ਅਮਰਿੰਦਰ ਨਾਲ ਕੀ ਹੋਇਆ। ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਜੀਆਂ ਤੇ ਕੇਸ ਆ ਨਾ ਜੀ, ਬੀਬੀ ਪਰਨੀਤ ਕੌਰ ਤੇ ਵੀ ਆ, ਉਹਦੇ ਕਾਕੇ ਤੇ ਵੀ ਆ, ਕੈਪਟਨ ਤੇ ਵੀ ਆ, ਤੇ ਦੱਸੋ ਕਿਹੜੇ ਮਾਮਲੇ 'ਚ ਚਾਰਜ ਸ਼ੀਟ ਫਾਈਲ ਹੋਈ ਹੈ? ਪਤਾ ਨਹੀਂ ਕਿੱਦਾਂ ਰਲ ਰਲਾ ਕੇ ਖੇਡੀ ਜਾਂਦੇ ਆ। ਚਾਰਜ ਸ਼ੀਟ ਫਾਈਲ ਨਹੀਂ ਹੋਈ ਤੇ ਕਲੀਨ ਚਿੱਟ ਵਾਲੀ ਜ਼ਰੂਰ ਜਾ ਕੇ ਅਰਜ਼ੀ ਦੇ ਦਿੱਤੀ ਆ ਵਿਜੀਲੈਂਸ ਨੇ ਕਿ ਕਲੀਨ ਚਿੱਟ ਦੇ ਨਾ ਚਾਰਜ ਲਾਏ ਨਹੀਂ ਤੇ ਕਲੀਨ ਚਿੱਟ ਪਈ ਹੁੰਦੀ। ਇਹ ਵੀ ਦੇਖੋ ਕਿਹੜੀ ਹਾਸੇ ਵਾਲੀ ਗੱਲ ਆ। ਇਹੀ ਕੁਛ ਹੋ ਰਿਹਾ, ਲੋਕਾਂ ਨੂੰ ਇਹ ਚੀਜ਼ਾਂ ਪਰਦੇ ਦੇ ਪਿੱਛੇ ਰਹਿ ਜਾਂਦੀਆਂ, ਉਹਨਾਂ ਨੂੰ ਵੀ ਪਤਾ ਲੱਗਦਾ ਨਹੀਂ ਤੇ ਪਤਾ ਜ਼ਰੂਰ ਰੱਖਣਾ ਚਾਹੀਦਾ। ਸੋ ਆਪਣੇ ਵੱਲੋਂ ਤਾਂ ਅਸੀਂ ਤਾਂ ਇੱਧਰੋਂ ਟਰਾਈ ਤੁਹਾਨੂੰ ਕਰਦੇ ਰਹਿੰਦੇ ਹਾਂ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਦੀ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ।